ਸਾਡੀਆਂ ਅੱਖੀਆਂ ਵੀ ਬੰਦ ਦਿਓ ਨਾ। ਹਾਂ ਤੇ ਅਸੀਂ ਤਾਂ ਵੀ ਇੱਥੋਂ ਵੀ ਸਾਨੂੰ ਯਾਦ ਆਇਆ ਇੱਦਾਂ ਅੱਖੀਆਂ ਮੀਲੀ ਤੇ ਸਾਨੂੰ ਘਰਾਂ ਦਾ ਬਾਜ਼ਾਰ ਦਾ ਜਿੱਥੇ ਜਿੱਥੇ ਹੈਗੇ ਹੈਗੇ ਸਾਨੂੰ ਇੱਦਾਂ ਅੱਖੀਆਂ ਮੀਟ ਕੇ ਵੀ ਸਾਨੂੰ ਪਤਾ ਵੀ ਆ ਇੱਥੇ ਹੈਗੇ। ਆਏ ਹਾਏ ਕੀ ਬਾਤ। ਤੇ ਹੁਣ ਪਤਾ ਨਹੀਂ ਉਹ ਲਾਵੇ ਰਾਹ ਵੀ ਸਿੱਧਾ ਹੀ ਜਾਂਦਾ ਤੇ ਹਨੇਰੇ 'ਚ ਵੀ ਵੇਖੀਏ ਤੇ ਆਪਣੇ ਘਰਾਂ ਦੇ ਬੂਹੇ ਵੀ ਸਾਨੂੰ ਪਤਾ ਹੈਗਾ ਵੀ ਆ ਇੱਧਰ ਤਖਯਲ ਜੇ ਬਣਾਈਏ ਸੋਚੀਏ ਤੇ ਤਖਯਲ 'ਚ ਸਾਰਾ ਕੁਝ ਨਜ਼ਰ ਆ ਜਾਂਦਾ। ਇਸ ਤਰ੍ਹਾਂ ਸਾਡੇ ਉਹ ਜੰਮਣ ਭੂਆ ਆਖਰ ਸਭ ਕੁਝ ਉਹ ਸਾਨੂੰ ਨਜ਼ਰ ਆ ਜਾਂਦਾ। ਜੇ ਕੱਲ ਪਾਕਿਸਤਾਨ ਜਾਂ ਇੰਡੀਆ ਦੀ ਗਵਰਨਮੈਂਟ ਕੱਲ ਕਹਿ ਦੇਵੇ ਕਿ ਜੀ ਬਸ ਕੱਲ ਤੋਂ ਬਾਰਡਰ ਖੁੱਲਾ ਜੋ ਮਰਜ਼ੀ ਆਵੇ ਜਾਵੇ ਤਾਂ ਅਸੀਂ ਸਭ ਤੋਂ ਪਹਿਲਾਂ ਜਾਵਾਂਗੇ। ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ। ਮੈਂ 47 ਮਗਰੋਂ ਜੰਮਿਆ ਮੇਰੇ ਪਿੰਡੇ ਲਾਸ ਕਿਉਂ। ਗੁਰਦਾਸਪੁਰ ਸਾਡਾ ਡਿਸਟ੍ਰਿਕਟ ਸੀ। ਅੱਛਾ ਤਹਿਸੀਲ ਜਿਹੜਾ ਆਪਣਾ ਬਟਾਲਾ ਬਹਾਦਰ ਹੁਸੈਨ। ਅੱਛਾ ਮਸਾਣੀਆਂ ਪਿੰਡ ਸਾਡੇ ਲਾਗੇ ਇੱਕ ਵੱਡਾ ਸ਼ਹਿਰ ਪਿੰਡ ਸੀ। ਕਾਦੀਆਂ ਵਾਲਾ ਜਿਹੜਾ ਉਹ ਸਾਡੇ ਤੋਂ ਕੋਈ 3 ਮੀਲ ਦੀ ਬਣਾ ਉਹਦਾ ਬੁਰੀ ਬੜਾ ਉੱਚਾ ਸੀ। ਉਹ ਪਾਰਲੀ ਵਾਲ ਨੂੰ ਰੀਲੇ ਸ਼ਹਿਰ ਨੂੰ ਜਾਈਏ ਤੇ ਉਹ ਇੱਧਰ ਬਣਿਆ। ਇੱਕੋ ਫਾਂਸੀ ਇੱਕੋ ਗੋਲੀ ਰਹਿਮਤ ਅਲੀ ਸਰਾਬਾ ਬਿਸਮਿਲ। ਪਿੰਡ 'ਚ ਜਦੋਂ ਐਲਾਨ ਹੋ ਗਿਆ ਕਿ ਨਿਕਲਣਾ ਪੈਣਾ ਦਿਲ ਕਰਦਾ ਸੀ ਕਿ ਯਾਰ ਕਿੱਥੇ ਜਾਵਾਂਗੇ ਸਾਨੂੰ ਨਾ ਬੜੀ ਗੱਲ ਬੜੀ ਮੁਸ਼ਕਲ ਨਾਲ ਨਿਕਲੇ। ਇਹ ਜਿਹੜਾ ਘਰ ਬਾਹਰ ਇਲਾਕਾ ਜੰਮਣ ਭੂਣ ਛੱਡਣਾ ਇਹ ਬੜੀ ਔਖੀ ਗੱਲ ਆ। ਇਹ ਆਸਾਨ ਕੰਮ ਨਹੀਂ। ਵੀ ਜਦੋਂ ਹੁਣ ਐਲਾਨ ਜੋ ਹੋ ਗਿਆ ਵੀ ਹੁਣ ਨਿਕਲ ਜਾਓ ਜਿੱਧਰ ਜਾਣਾ ਕੋਈ ਵਾਹ ਨਹੀਂ ਰਹਿ ਗਈ ਤੇ ਫਿਰ ਹੁਣ ਨਿਕਲਣਾ ਹੀ ਜਾਨ ਤੇ ਬਣ ਗਈ ਨਾ। ਅਜੇ ਵੀ ਉਤਾਰੇ ਹੀ ਆਏ ਤੇ ਸਾਡੇ ਦਾ ਤੇ ਇਹ ਵੀ ਖੜਿਆ ਪਿਆ ਮੋੜੀ ਜਾਣਾ ਮੋੜੀ ਜਾਣਾ। ਇਹ ਫਿਰ ਜਦੋਂ ਉਹ ਬਦਲ ਜੂ ਗਿਆ ਕੰਮ ਉਧਰੋਂ ਅੱਛਾ ਤੇ ਫਿਰ ਰਾਜ ਤੋਂ ਵੀ ਆਪਣੇ ਨੇ ਚਲੇ ਜਾਓ। ਫਿਰ ਜਿਹੜੇ ਸੱਜਣ ਸੀ ਨਾ ਉਹ ਵੀ ਦੁਸ਼ਮਣ ਬਣ ਗਏ ਆਏ ਹਾਏ ਇੱਕ ਦੂਜੇ ਦੇ। ਅਜਬ ਤਰ੍ਹਾਂ ਦੀ ਪਿਆਸ ਕਿਉਂ ਹੈ। ਅੱਖਾਂ ਦੇ ਗਾੜੀ ਆਉਂਦਾ ਵੀ ਐਸ ਰਸਤੇ ਅਸੀਂ ਆਪਣੇ ਖੂਹ ਨੂੰ ਜਾਂਦੇ ਹੁੰਦੇ ਸਾਂ। ਅੱਛਾ ਖੂਹ ਦੇ ਦਰਮਿਆਨ ਤੇ ਮਸਾਣੀਆਂ ਦੇ ਦਰਮਿਆਨ ਇੱਕ ਇਲਾਕਾ ਐਸਾ ਸੀ ਜਿਹੜਾ ਗੈਰਾਬਾਦ ਸੀ। ਉੱਥੇ ਡੰਗਰ ਡੁੰਗਰ ਚਾਰਦੇ ਸੀ ਆਪਣੇ ਦਾਣਾ ਫੱਕਾ ਪੇਟੀਆਂ ਲੀੜੇ ਲੱਤੇ ਵਾਲੀਆਂ ਇਹ ਹਰ ਸ਼ਾਇ ਅਸੀਂ ਉੱਥੇ ਦਰਵਾਜ਼ੇ ਬੰਦ ਕਰਕੇ ਆ ਗਏ। ਹੋ ਸਕਦਾ ਸਾਨੂੰ ਮੁੜ ਕੇ ਆਉਣਾ ਪਵੇ। ਐਵੇਂ ਇਹ ਕਾਨੂੰਨ ਕੋ ਬਣਾਇਆ ਹੋ ਸਕਦਾ ਫੇਰ ਕਹਿਣ ਵੀ ਆਪਣੀ ਆਪਣੀ ਜਗ੍ਹਾ 'ਚ ਚੱਲ ਜਾਓ। ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ ਹੈ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਅਸੀਂ ਕੋਸ਼ਿਸ਼ ਕਰੀ ਦੀ ਇੱਕ ਕਿ ਜਿਹੜੇ ਅਨਵੰਡੇ ਪੰਜਾਬ ਦੇ ਕੁਝ ਸਾਡੇ ਕੋਲ ਲੋਕ ਰਹਿ ਗਏ ਨੇ ਜਿਨ੍ਹਾਂ ਨੇ ਅਨਵੰਡਿਆ ਪੰਜਾਬ ਵੇਖਿਆ, ਉਹ ਗਵਾਹ ਨੇ ਸਾਡੇ ਕੋਲ। ਉਹਨਾਂ ਨੂੰ ਲੱਭਦੇ ਲੱਭਦੇ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ 233 ਗਾਫ ਬੇ ਗੁਗੇਰਾ ਬ੍ਰਾਂਚ ਦੇ ਉੱਪਰ ਇਹ ਪਿੰਡ ਹੈ ਔਰ ਨਨਕਾਣਾ ਸਾਹਿਬ ਜਣਾਵਾਲਾ ਦੇ ਵਿਚਕਾਰ ਇਹ ਪਿੰਡ ਹੈ। ਬਜ਼ੁਰਗੋ ਕੀ ਹਾਲ ਚਾਲ ਤੁਹਾਡਾ? ਠੀਕ ਠਾਕ ਹੋ? ਨਾਂ ਕੀ ਤੁਹਾਡਾ? ਮੇਰਾ ਨਾਂ ਜੀ ਹਮੀਦ ਹੈ। ਹਮੀਦ। ਹਾਂਜੀ। ਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਜੀ? ਬੀਰਦੀਨ। ਬੀਰਦੀਨ। ਹਾਂਜੀ। ਅੱਛਾ ਤੇ ਦਾਦਾ ਜੀ ਦਾ ਨਾਮ ਚੇਤੇ ਹੈ? ਨਹੀਂ ਦਾਦਾ ਦਾ ਨਹੀਂ ਨਾਮ ਚੇਤੇ। ਦਾਦੇ ਦਾ ਨਾਮ ਨਹੀਂ ਚੇਤੇ। ਹਾਂ। ਬਜ਼ੁਰਗੋ ਤੁਹਾਡਾ ਕੀ ਨਾਂ ਜੀ? ਮੇਰਾ ਨਾਮ ਖੁਸ਼ੀ ਮੁਹੰਮਦ ਆ। ਖੁਸ਼ੀ ਮੁਹੰਮਦ। ਤੇ ਤੁਹਾਡੇ ਵਾਲਦ ਸਾਹਿਬ ਦਾ? ਹਸਨ ਮੁਹੰਮਦ। ਹਸਨ ਮੁਹੰਮਦ। ਤੇ ਦਾਦਾ ਜੀ ਦਾ ਨਾਂ? ਇਹ ਗੱਜੂ। ਗੱਜੂ। ਤੇ ਆਪਸ ਵਿੱਚ ਤੁਸੀਂ ਕੀ ਲੱਗਦੇ ਆ? ਤੁਹਾਡੇ ਕੀ ਲੱਗਦੇ? ਇਹ ਮੇਰਾ ਚਾਚਾ ਲੱਗਦਾ ਬਰਾਦਰੀ ਚੋਂ। ਅੱਛਾ ਚਾਚਾ ਜੀ ਤੁਹਾਡੇ ਲੱਗਦੇ? ਅੱਛਾ ਸਹੀ। ਤੇ ਬਜ਼ੁਰਗੋ ਅਸੀਂ ਮਾਨ ਬਰਾਦਰੀ ਆ ਤੇ ਇਹ ਮੇਰਾ ਚਾਚਾ ਲੱਗਦਾ। ਅਸੀਂ ਹਿੰਦੁਸਤਾਨ ਚ ਛੋਟੇ ਛੋਟੇ ਆ ਲੱਗੇ ਇਹ ਤੇ ਨਨਕਾਣੇ ਦੇ ਮਾਨਾ ਵਾਲਾ। ਹਾਂ ਮਾਨਾ ਵਾਲਾ। ਇੱਥੋਂ ਹੀ ਇਹ ਸ਼ਾਖ ਬਣੀ ਇੱਕ ਇੱਥੇ ਰਹਿ ਪਿਆ ਉਹਨ ਗੁਲਾਮ ਰਸੂਲ ਨਾਂ ਦਿਖਾ ਲਿਆ। ਅੱਛਾ ਉਹ ਜਿਹੜਾ ਸੀ ਉਹ ਇੱਥੇ ਰਹਿ ਪਿਆ ਉਹ ਮਾਨਾ ਉਹਦੇ ਨਾਂ ਤਾਂ ਇਹ ਫਿਰ ਉੱਥੇ ਚਲੇ ਗਿਆ ਮੁਸਲਮਾਨ ਹੋ ਗਏ। ਇੰਡੀਆ 'ਚ ਵੀ ਮਾਨ ਹੈਗੇ। ਹਾਂਜੀ ਬਥੇਰੇ। ਇਹ ਮਾਨ ਜਿਹੜੇ ਹੈਗੇ ਉਹ ਨੇ। ਅੱਛਾ ਬਜ਼ੁਰਗੋ ਇਹ ਜਿਹੜੇ ਪਿੰਡ ਆਪਾਂ ਬੈਠੇ ਆ ਥੋੜੀ ਜਿਹੀ ਇਸ ਪਿੰਡ ਬਾਰੇ ਮੈਨੂੰ ਦੱਸੋ। ਇਹ ਪਿੰਡ ਦਾ ਕੀ ਨਾਂ ਜੀ? ਇਹ ਜਿਹੜੇ ਪਿੰਡ ਬੈਠੇ ਆ 233 ਜੱਗਾ ਗਾਵੇ। ਇਹਨੂੰ ਕੋਈ ਨਾਮ ਵੀ ਲੈਂਦੇ ਆ ਇਹਦਾ ਜਾਂ ਸਿਰਫ ਚਾਕੀ ਵੱਜਦਾ? ਕੋਟ ਬਰਸੀਰ ਵੀ ਕਹਿੰਦੇ ਇਹਨੂੰ। ਕੋਟ ਬਰਸੀਰ ਚੱਕ ਨੰਬਰ 233 ਗਾਵੇ। ਕੋਟ ਬਰਸੀਰ। ਜੀ ਜੀ। ਇਹਦੇ ਲਾਗੇ ਕਿਹੜੇ ਕਿਹੜੇ ਪਿੰਡ ਨੇ? ਇਹਦੇ ਲਾਗੇ 124 ਗਾਵੇ ਰੋਡੀ। ਅੱਛਾ 234 ਗਾਵੇ ਤੇ ਲੈ ਨਹੀਂ ਜਰੀ ਆਪਣੇ ਬਚਾਣਾ
ਬੁਚਾਣਾ ਲਾਗੇ ਪੈਂਦਾ? ਹਾਂ ਲਾਗੇ ਹੀ ਆ। ਇੱਥੇ ਅੱਛਾ। 3 ਮੀਲ ਗੰਗਾਪੁਰ ਗੰਗਾਪੁਰ ਲਾਗੇ ਹੀ ਆ ਜਿਹੜਾ? 19 ਰੇਬੇ ਆ ਮੇਰਾ ਖਿਆਲ। ਅੱਛਾ ਅੱਛਾ ਅੱਛਾ। ਹਾਂਜੀ। ਇਹ 19 ਰੇਬੇ ਮੇਰਾ ਖਿਆਲ 519 ਪੈਂਦਾ। ਸ਼ੇਖੂਪੁਰ ਹਾਂ ਸ਼ੇਖੂਪੁਰ ਗੰਗਾਪੁਰ ਕੱਲਾ 19 ਹੈ ਕਿ 500? 591 ਗੰਗਾ ਅੱਛਾ 591 ਹੈ, ਠੀਕ ਹੋ ਗਿਆ। 19 ਜਿਹੜੀ ਲਗਾਣੇ ਚ ਆ ਗੰਗਾਪੁਰ ਜੜਾਂਗੇ। ਠੀਕ ਠੀਕ। ਗੰਗਾ ਤੇ ਰਾਮ ਇਹਨੂੰ ਤਹਿਸੀਲ ਕਿਹੜੀ ਪੈਂਦੀ ਹੈ ਜੜਾਮਲਾ ਤੇ ਜ਼ਿਲ੍ਹਾ? ਫੈਸਲਾਬਾਦ। ਜ਼ਿਲ੍ਹਾ ਫੈਸਲਾਬਾਦ ਪੈਂਦਾ ਇਹ? ਹਾਂਜੀ ਹਾਂਜੀ ਅੱਛਾ। ਤੇ ਆਪਾਂ ਬਿਲਕੁਲ ਨਨਕਾਣਾ ਸਾਹਿਬ ਦੇ ਲਾਗੇ ਬੈਠੇ ਹਾਂ। ਬਿਲਕੁਲ ਇਹ ਬਿਲਕੁਲ। ਗੰਗਾ ਰਾਮ ਸਰ ਗੰਗਾ ਰਾਮ ਦਾ ਪਿੰਡ ਸੀਗਾ ਹਾਂਜੀ 591? ਹਾਂਜੀ ਆ ਜਾ ਆ ਸਾਰੇ ਪਿੰਡ ਉਹਨਾਂ ਨੇ ਹੀ ਆ ਵਸਾਏ ਸੀ? ਵੀ ਬੇਸ਼ੱਕ, ਆ ਵੀ ਬੇਸ਼ੱਕ। ਉਹਦਾ ਹੀ ਆ ਗੰਗਾ ਰਾਮ। ਆ ਜਿਹੜਾ ਕਿੱਲਿਆਂ ਵਾਲਾ ਜਿਹੜਾ ਵਾ ਨਾ ਦਇਆ ਕਿਸ਼ਨ, ਇਹ ਵੀ ਇਹਦਾ ਹੀ ਆ ਪਿੰਡ। ਸੱਤ ਚੱਕ ਵੀ ਹਰੀਪੁਰ ਵੀ ਉਹਦਾ ਹੀ ਆ ਪਿੰਡ। ਅੱਛਾ। ਉਹਨਾਂ ਦਿਨਾਂ ਦੇ ਵਿੱਚ ਗਾੜੀਆਂ ਚੱਲਦੀਆਂ ਹੁੰਦੀਆਂ ਸੀ ਨਾ, ਹਾਂ ਉਹਨਾਂ ਨੇ ਟਰਾਲੀ ਬਣਾਈ ਸੀ, ਘੋੜੇ ਵਾਲੀ ਟਰਾਲੀ ਗੰਗਾਪੁਰ ਵੀ ਜਾਂਦੀ ਹੈ, ਬਚਾਣੇ ਸਟੇਸ਼ਨ ਤੇ ਵੀ ਆਉਂਦੀ ਸੀ। ਅੱਛਾ ਇੱਥੋਂ ਲੰਘਦੀ ਸੀ ਜਾਂ ਨਹੀਂ? ਇੱਥੋਂ ਨਹੀਂ, ਉਹ ਜਾਨੀ ਬਚਾਣੇ ਸਟੇਸ਼ਨ ਤੋਂ ਗੰਗਾਪੁਰੋਂ ਬਚਾਣੇ ਬਚਾਣੇ ਸਟੇਸ਼ਨ। ਸਵਾਰੀਆਂ ਜਿਹੜੀਆਂ ਉਤਰਨੀਆਂ ਉਹ ਵੀ ਲੈ ਜਾਣੀਆਂ, ਜਿਹੜੀਆਂ ਚੜ੍ਹਨੀਆਂ ਨੇ ਉਹ ਵੀ ਲੈ ਆਉਣ। ਅੱਛਾ ਇਹ ਗੰਗਾ ਰਾਮ ਜਿਹੜਾ ਨਾ ਜੀ, ਤੇ ਇਹ ਨਾ ਇੱਕ ਚੱਕ ਤੇ ਆਪਣੀ ਬੇਟੀ ਨੂੰ ਦੇਤਾ ਹੈ ਨਾ, ਆਹ ਜਿਹੜਾ ਹੈਗਾ ਦਇਆ ਕਿਸ਼ਨ, ਦਇਆ ਕਿਸ਼ਨ। ਸਾਰਾ ਇਹਦੇ ਨਾਂ ਹੀ ਲਵਾਤਾ। ਇੱਕ ਸੱਤ ਚੱਕ ਸੀ ਉਹਦੇ ਕੋਲ, ਇੱਕ 236 ਦਿਆ ਹਰੀਪੁਰ, ਕਿਸੇ ਨੇ ਗੰਗਾਪੁਰ ਉਹਦੇ ਇੰਨੀ ਕੋਈ ਮਲਕੀ ਸੀ। ਮੈਂ ਦੇਖਣ ਵਾਲਿਆਂ ਨੂੰ ਦੱਸਦਾ ਜਾਵਾਂ ਕਿ ਅਲੱਗੇ ਹੀ ਗੰਗਾਪੁਰ ਪਿੰਡ ਹੈ। ਸਰ ਗੰਗਾ ਰਾਮ ਨੇ ਹਾਂਜੀ। ਇਹ ਸਾਰੀ ਜ਼ਮੀਨ ਜਿਹੜੀ ਸੀ ਜੀ ਜੋ ਕਿ ਉਹਨਾਂ ਦਾ ਬਚਪਨ ਇਸੇ ਇਲਾਕੇ ਦੇ ਵਿੱਚ ਗੁਜ਼ਰਿਆ ਸੀ, ਮੰਗਟਾ ਵਾਲੇ ਲਾਗੇ ਹੀ ਹੈ। ਜੀ ਆ ਸੋ ਉਹਨਾਂ ਨੇ ਇਹ ਜ਼ਮੀਨ ਜਿਹੜੀ ਸੀ ਇਹ ਬੇਆਬਾਦ ਪਈ ਸੀ, ਜੋ ਗੋਰਿਆਂ ਕੋਲੋਂ ਵੀ ਆਬਾਦ ਨਹੀਂ ਹੋਈ ਸੀ। ਜੀ ਜੀ ਸੋ ਬਾਅਦ 'ਚ ਉਹਨਾਂ ਨੇ ਬਾਕਾਇਦਾ ਇੱਥੇ ਟਰਬਾਈਨਸ ਲਗਾ ਕੇ ਜ਼ਮੀਨ ਦਾ ਪਾਣੀ ਮੋੜਿਆ ਔਰ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਹੈ ਆਬਾਦ ਕੀਤੀ। ਉਹਨਾਂ ਦਾ ਪਿੰਡ ਵੀ ਲਾਗੇ ਆ, ਉਹਨਾਂ ਉੱਪਰ ਵੀ ਅਸੀਂ ਕਿਸੇ ਦਿਨ ਪ੍ਰੋਗਰਾਮ ਕਰਾਂਗੇ। ਸੋ ਅੱਜ ਦਾ ਜਿਹੜਾ ਵਿਸ਼ਾ ਹੈ ਉਹਦੇ ਉੱਪਰ ਮੈਂ ਦੁਬਾਰਾ ਆਉਣਾ। ਅੱਛਾ ਬਜ਼ੁਰਗੋ, ਤੁਸੀਂ ਇੱਥੋਂ ਦੇ ਵਸਿੰਦੇ ਹੋ ਜਾਂ ਉਧਰੋਂ ਆਏ ਹੋ? ਨਹੀਂ ਜੀ ਉਧਰੋਂ ਆਏ, ਗੁਰਦਾਸਪੁਰ ਸਾਡਾ ਡਿਸਟ੍ਰਿਕਟ ਸੀ। ਅੱਛਾ ਤਹਿਸੀਲ ਆਪਣਾ ਬਟਾਲਾ, ਹਾਂ ਤਹਿਸੀਲ ਬਟਾਲਾ, ਅੱਛਾ ਚੱਕ ਨੰਬਰ 233 ਨਿਕਲਦਾ। ਬਹਾਦਰ ਹੁਸੈਨ। ਬਹਾਦਰ ਹੁਸੈਨ। ਬਹਾਦਰ ਹੁਸੈਨ। ਅੱਛਾ ਮਸਾਣੀਆਂ ਪਿੰਡ ਸਾਡੇ ਲਾਗੇ ਇੱਕ ਸਈਦਾਂ ਦੀਆਂ ਮਸਾਣੀਆਂ ਵੱਡਾ ਸਾਡੀਆਂ। ਸ਼ਹਿਰ ਪਿੰਡ ਸੀ। ਅੱਛਾ ਕਾਦੀਆਂ ਵਾਲਾ ਜਿਹੜਾ ਉਹ ਸਾਡੇ ਤੋਂ ਕੋ 3 ਕੁ ਮੀਲ ਦੀ, ਪਰ ਉਹਦਾ ਬੁਰੀ ਬੜਾ ਉੱਚਾ ਸੀ। ਉਹ ਪਰਦੇ ਵਾਲ ਨੂੰ ਰੀਲੇ ਸ਼ਹਿਰ ਨੂੰ ਜਾਈਏ ਤੇ ਉਹ ਇੱਧਰ ਬਣਿਆ ਸੀ। ਸਈਦਾਂ ਦੀਆਂ ਮਸਾਣੀਆਂ ਸੀ। ਫਿਰ ਇਹ ਇੱਧਰ ਆ ਉਰਲੀ ਵਾਲੇ ਬਟਾਲਾ ਸੀ ਸ਼ਹਿਰ, ਅੱਛਾ ਉਧਰ ਕਾਦੀਆਂ ਸੀ। ਚੌਰੀ ਵਾਲਾ, ਇਹ ਜਿਹੜੇ ਪਿੰਡ ਨੇ ਲਾਗੋ ਲਾਗ ਸੀ ਜਿਹੜੇ ਬਟਾਲੇ। ਤਹਿਸੀਲ ਕਿਹੜੀ ਪੈਂਦੀ ਸੀ ਤੁਹਾਨੂੰ? ਤਹਿਸੀਲ ਹੀ ਬਟਾਲਾ, ਹਾਂ ਜ਼ਿਲ੍ਹਾ ਗੁਰਦਾਸਪੁਰ। ਜ਼ਿਲ੍ਹਾ ਗੁਰਦਾਸਪੁਰ। ਅੱਛਾ ਬਜ਼ੁਰਗੋ, ਤੁਹਾਡਾ ਜਿਹੜਾ ਪਿੰਡ ਸੀ ਬਹਾਦਰ ਹੁਸੈਨ, ਇਹਦਾ ਵਸੇਬ ਕਿਸ ਤਰ੍ਹਾਂ ਦਾ ਸੀ? ਕਿਆ ਹਿੰਦੂ ਸਿੱਖ ਵੀ ਰਹਿੰਦੇ ਸੀ ਜਾਂ ਨਹੀਂ? ਨਹੀਂ ਜੀ, ਸਾਲਮ ਪਿੰਡ ਸੀ। ਕੋਈ ਨਹੀਂ ਸੀ। ਸਾਲਮ ਮੁਸਲਮਾਨਾਂ ਦਾ ਸੀ, ਚੰਦ ਘਰ ਈਸਾਈਆਂ ਦੇ ਹੈ ਸੀ, ਚੰਦਗੜ੍ਹ। ਜਿਹੜੇ ਕਿ ਕਾਰੋਬਾਰ ਕਰਦੇ। ਈਸਾਈਆਂ ਦੇ ਹੈ ਸੀ ਘਰ, ਜਿਹੜੇ ਈਸਾਈ ਕਾਰੋਬਾਰ ਕਰਦੇ ਉਹ ਸੀ। ਤੇ ਹੈ ਸੀ। ਕੋਈ ਤੁਹਾਡੇ ਲਾਗੇ ਕਾਰੋਬਾਰ ਲਾਗੇ ਸਿੱਖਾਂ ਦੇ ਪਿੰਡ ਹੈ ਸੀ ਜਾਂ ਹਿੰਦੂਆਂ ਦੇ ਪਿੰਡ ਹੈ ਸੀਗੇ? ਹਾਂਜੀ ਹੈ ਸੀ। ਇੱਧਰ ਜਿਹੜੇ ਫਿਰੋਜ਼ਪੁਰ ਸੀ, ਇਹ ਉਰਲੇ ਬਟਾਲੇ ਵਾਲੇ ਦੇ ਬੰਨੇ ਵਾਲੇ ਸੀ। ਅੱਛਾ ਇਹ ਇੱਧਰ ਬਟਾਲੇ ਦੇ ਲਾਗੇ ਸੀ, ਇੱਧਰ ਫਿਰੋਜ਼ਪੁਰ ਸੀ, ਉੱਧਰ ਸੈਣੀਆਂ ਸੀ। ਸੈਣੀਆਂ ਜਿਹੜੀਆਂ ਉਹ ਵੀ ਲਾਗੇ ਸੀ ਸਾਡੇ। ਲਾਗੇ ਸੀ ਤੁਹਾਡੇ। ਹਾਂਜੀ। ਅੱਛਾ ਤੁਹਾਡੇ ਪਿੰਡ ਦਾ ਵਸੇਬ ਕਿੱਦਾਂ ਦਾ ਸੀ? ਰਹਿਣ ਸਹਿਣ ਕਿੱਦਾਂ ਦਾ ਸੀ? ਉਹਨਾਂ ਨਾਲ ਕਿਸ ਤਰ੍ਹਾਂ ਰਹਿੰਦੇ ਸੀ? ਜਿਸ ਤਰ੍ਹਾਂ ਗਮੀ ਖੁਸ਼ੀ, ਜਿਵੇਂ ਤੁਹਾਡੇ ਲਾਗੇ ਲਾਗੇ ਪਿੰਡ ਆ, ਹੁਣ ਕੋਈ ਫੌਤਗੀ ਹੁੰਦੀ ਆ ਤੇ ਸਾਰੇ ਆ ਜਾਂਦੇ ਆ, ਜਾਂ ਕੋਈ ਖੁਸ਼ੀ ਹੁੰਦੀ ਆ ਸਾਰੇ ਚਲੇ ਜਾਂਦੇ ਉੱਥੇ? ਨਹੀਂ ਜੀ, ਉੱਥੇ ਇਹ ਸੀ ਵੀ ਉਹਨਾਂ ਨਾਲ ਇੱਦਾਂ ਤਾਲੁਕਾਤ ਇਹ ਵੀ ਸਾਂਝ ਆਈ, ਉੱਧਰ ਹੀ ਬੜਾ ਪਿਆਰ ਵੀ ਸੀ। ਹਾਂ ਉਹਨਾਂ ਦੇ ਨਾਲ ਆਉਂਦੇ ਜਾਂਦੇ ਸਾਡੇ ਵੱਡੇ ਜਿਹੜੇ ਉਹਨਾਂ ਨੂੰ ਮਿਲਦੇ ਗਿਲਦੇ ਵੀ ਆਉਣ ਜਾਣ ਵੀ ਬਿਲਕੁਲ ਕੋਈ ਵਿੱਚ ਖੰਡਲ ਹੈ ਹੀ ਨਹੀਂ ਸੀ। ਇਹ ਉਦੋਂ ਹੀ ਪਈ ਹੈ ਜਦੋਂ ਆ ਦੂਆ ਕੰਮ ਹੀ ਚੱਲਿਆ, ਹਵਾ ਹੀ ਹੋ ਗਈ। ਅੱਛਾ ਉਦੋਂ ਹੀ ਕੰਮ ਖਰਾਬ ਹੋਇਆ? ਉਦੋਂ ਹੀ ਕੰਮ ਖਰਾਬ ਹੋਇਆ। ਨਹੀਂ ਕੋਈ ਤੇ ਲਾਗੇ ਲਾਗੇ ਪਿੰਡਾਂ ਦਾ ਪਤਾ ਕੌਣ ਕੌਣ ਉੱਥੇ ਰਹਿੰਦੇ ਸੀ? ਕੋਈ ਨਾਮ ਚੇਤੇ? ਉਹਨਾਂ ਪਿੰਡਾਂ ਦੇ ਜੀ, ਸਿੱਖਾਂ ਦੇ ਜਾਂ ਹਿੰਦੂਆਂ ਦੇ? ਨਹੀਂ ਉਹਨਾਂ ਦੇ ਨਾਵਾਂ ਦਾ ਨਹੀਂ ਪਤਾ। ਅਚਲ ਜਿਹੜਾ ਸੀ ਨਾ ਵੱਡਾ ਇਹਨਾਂ ਦਾ ਯਾਦ, ਉਹ ਸਾਡੇ ਆਹੋ ਉਹ ਸਾਡੇ ਲਾਗੇ ਸੀਗਾ, 3 ਮੀਲ ਸੀ। ਅਚਲਗੜ੍ਹ? ਅਚਲ। ਅੱਛਾ ਹਾਂ ਅਚਲ ਕਿਸੇ ਬੰਦੇ ਦਾ ਨਾਂ ਉੱਥੇ ਸੀ? ਬੜੀ ਉਹ ਨਹੀਂ ਜੀ, ਉਹ ਮੱਸਿਆ ਉੱਥੇ ਲੱਗਦੀ, ਉੱਥੇ ਬਜ਼ੁਰਗ ਸੀਗਾ। ਉਹ ਉੱਥੇ ਰਹਿੰਦੇ, ਉਹਨਾਂ ਦੇ ਬਜ਼ੁਰਗ ਸੀ ਉੱਥੇ। ਬੜੀ ਉਹਨਾਂ ਮੱਸਿਆ ਜਦੋਂ ਜਾਣਾ, ਮਹੀਨੇ ਪਿੱਛੋਂ ਉੱਥੋਂ ਦੀ ਲੰਘਣਾ, ਸਾਡੇ ਪਿੰਡ ਦੇ ਲਾਗੋਂ ਦੀ ਭੰਗੜੇ ਪਾਉਂਦੇ ਜਾਣਾ। ਅੱਛਾ ਬੁੜੀਆਂ ਵੱਖਰੇ ਤਲਾਬ ਬਣੇ ਸੀ ਉੱਥੇ, ਨਹਾਉਣ ਵਾਲੇ ਵੱਖਰੇ, ਸਭ ਕੁਝ ਵੱਖਰਾ। ਜਗ੍ਹਾ ਦਾ ਕੀ ਨਾਂ ਸੀ ਕਿਹੜੀ ਦਾ ਜੀ? ਜਿਹੜੀ ਤੁਸੀਂ ਗੱਲ ਦੱਸ ਰਹੇ ਹੋ? ਉਹ ਇਹ ਸੀ ਇੱਧਰ ਆਪਣਾ ਅਚਲ। ਅਚਲ? ਆ ਅੱਛਾ
ਉਹ ਦੋ ਭਰਾ ਸੀਗੇ ਤੇ ਉਹਨਾਂ ਨੇ ਉੱਥੇ ਉਹਨਾਂ ਦੀ ਬੜੀ ਗੱਲ ਸੀ ਕਿ ਉਹ ਆਉਣ ਜਾਣ ਖੀਰਾਂ ਖੂਰਾਂ ਵੀ ਉਹਨਾਂ ਨੂੰ ਚਾਹਨੀਆਂ ਸਭ ਕੁਝ ਹੋਣਾ ਅੱਛਾ ਤੇ ਉੱਥੇ ਬੜੀ ਉਹਨਾਂ ਦੀ ਰੌਣਕ ਸੀ ਉੱਥੇ ਰਹਿੰਦੇ ਨੇ ਤੇ ਇਹ ਫਿਰ ਜਾਂਦੇ ਹੀ ਉੱਥੇ ਜਿਵੇਂ ਅਸੀਂ ਦਰਬਾਰਾਂ ਤੇ ਜਾਂਦੇ ਹਾਂ ਨਾ ਇਹ ਫਿਰ ਉੱਥੇ ਜਾਂਦੇ ਨੇ ਇਹਨਾਂ ਨੇ ਪਾਪ ਚਾਹਣੇ ਆਪਣੇ ਜਾ ਕੇ। ਅੱਛਾ 47 ਤੋਂ ਪਹਿਲੇ ਕਦੀ ਪਿੰਡ ਦੇ ਵਿੱਚ ਇਹ ਗੱਲ ਸੁਣੀ ਹੋਵੇ ਵੱਡਿਆਂ ਕੋਲੋਂ ਕਿ ਜੀ ਪਾਕਿਸਤਾਨ ਬਣੇਗਾ ਜਾਂ ਹਿੰਦੁਸਤਾਨ ਬਣੇਗਾ ਜਾਂ ਸਾਨੂੰ ਇੱਥੋਂ ਉੱਠ ਕੇ ਜਾਣਾ ਪੈਣਾ, ਕੋਈ ਇੱਦਾਂ ਦੀ ਗੱਲ ਸੁਣੀ ਸੀਗੀ ਜਾਂ ਕੋਈ ਨਹੀਂ? ਇਹ ਬਿਲਕੁਲ ਉਦੋਂ ਐਂਟ ਤੇ ਹੀ ਆਣ ਕੇ ਇਹ ਗੱਲ ਦਾ ਪਤਾ ਲੱਗਾ, ਪਹਿਲੇ ਕੋਈ ਨਹੀਂ ਸੀ। ਉਦੋਂ ਹੀ ਪਤਾ ਲੱਗਾ ਪਹਿਲੇ ਬਣਿਆ ਸੀ ਉਹ ਹਿੰਦੁਸਤਾਨ ਬਣਿਆ ਸੀ, ਪਾਕਿਸਤਾਨ ਬਣਿਆ ਸੀ। ਅੱਛਾ ਬਾਅਦ ਵਿੱਚ ਛੇਤੀ ਉਲਟਾ ਹੋ ਗਿਆ ਵੀ ਉਹ ਗੱਡੀਆਂ ਤੇ ਝੰਡੀਆਂ ਵੀ ਲੱਗੀਆਂ, ਉਧਰ ਨੂੰ ਜਾਣਾ ਅਸੀਂ ਆਪ ਵੇਖੀਆਂ ਅੱਛਾ ਤੇ ਪਾਕਿਸਤਾਨ ਤੇ ਉਧਰ ਹਿੰਦੁਸਤਾਨ ਬਣਿਆ। ਯਾਨੀ ਉਹ ਜਲਸੇ ਜਲੂਸ ਹਾਂ ਹੁੰਦੇ ਸੀ ਹੁੰਦੇ ਸੀ ਜਲਸੇ। ਹੁੰਦੇ ਸੀ ਹਾਂਜੀ, ਜਲਸੇ ਅੱਠਾਂ ਜਲੂਸ। ਪਹਿਰਾਂ ਚ ਮੁੜ ਕੇ ਰਾਤ ਆਦੀ ਇਹ ਬਦਲ ਗਿਆ, ਫਿਰ ਇਹ ਪਾਕਿਸਤਾਨ ਬਣ ਗਿਆ, ਉਹ ਹਿੰਦੁਸਤਾਨ ਬਣ ਗਿਆ। ਕਾਂਗਰਸ ਮੁਸਲਿਮ ਲੀਗ ਫਿਰ ਦੋ ਪਾਰਟੀਆਂ ਬਣ ਗਈਆਂ ਨਾ। ਹਾਂ ਇਹ ਫਿਰ ਮੁਸਲਿਮ ਲੀਗ ਦੇ ਜਲਸੇ ਅਲੱਗ ਹੁੰਦੇ ਸੀ, ਕਾਂਗਰਸ ਦੇ ਅਲੱਗ ਕਿਆ ਹੁੰਦੇ ਤੁਹਾਡੇ ਪਿੰਡ ਦੇ ਲਾਗੇ ਕੋਈ ਜਲਸੇ ਇਦਾਂ ਦੇ ਹੋਏ ਆ ਕਿ ਨਹੀਂ, ਕਦੀ ਨਹੀਂ ਸੁਣੇ? ਸੀ ਜਲਸੇ ਹੁੰਦੇ ਸੀ। ਹੁੰਦੇ ਸੀ। ਸਹੀ ਹੋ ਗਿਆ। ਤੇ ਬਜ਼ੁਰਗੋ ਜਿੱਦਾਂ ਤੁਸੀਂ ਮੱਸਿਆ ਬਾਰੇ ਦੱਸਿਆ, ਹਾਂਜੀ। ਆ ਜਿਸ ਤਰ੍ਹਾਂ ਪੁਰਾਣੇ ਜ਼ਮਾਨੇ 'ਚ ਹੁੰਦਾ ਸੀ, ਛਿੰਝਾਂ ਪੈਂਦੀਆਂ ਸੀ, ਮੇਲੇ ਲੱਗਦੇ ਸੀ, ਹਾਂਜੀ। ਤੇ ਹੁਣ ਉਦੋਂ ਤੁਹਾਡੇ ਵੇਲੇ ਪਾਸੇ ਤੁਹਾਡੇ ਪਿੰਡ 'ਚ ਵੀ ਕੋਈ ਮੇਲਾ ਲੱਗਦਾ ਸੀ ਜਾਂ ਛਿੰਝਾਂ ਕੋਈ ਪੈਂਦੀਆਂ ਸੀ, ਕਬੱਡੀ? ਨਹੀਂ ਸਾਡੇ ਪਿੰਡ ਚ ਨਹੀਂ ਸੀ ਸਾਡੇ ਪਿੰਡ ਦੇ ਲਾਗੇ ਜਿਹੜਾ ਅਸੀਂ ਦੱਸਿਆ ਨਾ ਮਸਾਣੀਆਂ ਪਿੰਡ ਸੀ ਵੱਡਾ, ਹਾਂ ਉੱਥੇ ਕੁਛ ਮਹੀਨੇ ਬਾਅਦ ਹੁੰਦੀ ਨਚੰਦੀ, ਅੱਛਾ ਉਸ ਤੋਂ ਬਾਅਦ ਕੋਈ ਮੇਲਾ ਮੂਲਾ ਲੱਗਦਾ ਹੁੰਦਾ ਸੀ। ਉਹ ਯਾਨੀ ਸਾਰੀ ਜਿਹੜੀ ਸੀ ਨਾ ਲੋਕਾਂ ਦੀ ਅਟੈਂਸ਼ਨ ਉੱਥੇ ਲੱਗੀ ਰਹਿੰਦੀ ਅੱਛਾ ਸੀ ਲੱਗ ਆਪਣੇ। ਤੇ ਉੱਥੇ ਫਿਰ ਮੇਲੇ ਦੇ ਵਿੱਚ ਸਿੱਖ ਹਿੰਦੂ ਮੁਸਲਮਾਨ ਸਾਰੇ ਇਕੱਠੇ ਹੋ ਜਾਂਦੇ? ਸਾਰੇ ਇਕੱਠੇ ਹੁੰਦੇ ਸੀ, ਕੋਈ ਐਸੀ ਡਿਫੈਕਟ ਕੋਈ ਨਹੀਂ ਸੀ, ਇੱਕ ਪਤਾ ਹੀ ਦੂਜੇ ਦੇ ਨਹੀਂ ਸੀ। ਦੁਸ਼ਮਣ ਨਹੀਂ ਸੀ ਕੋਈ ਵੀ। ਬੜਾ ਬਰਾਦਰਾਨਾ ਆਦਰ ਮਾਹੌਲ। ਕਰਦੇ ਆਉਣਾ, ਉਹਨਾਂ ਨੇ ਬਹਿਣਾ, ਉਹਨਾਂ ਨੂੰ ਪਾਣੀ ਵਾਲਣਾ, ਸੰਗ ਨੂੰ ਬਣਿਆ ਹੋਣਾ, ਉਹਨਾਂ ਦਾ ਕੋਈ ਪਤਾ ਨਹੀਂ, ਬੜੀ ਇੱਜ਼ਤ ਨਾਲ ਵੀ। ਮਤਲਬ 47 ਤੋਂ ਪਹਿਲੇ ਆਪਸ ਦੇ ਵਿੱਚ ਕਿਸੇ ਕਿਸਮ ਦਾ ਬਰਾਦਰਾਨਾ ਮਿੱਤਰਾ ਨਹੀਂ ਸੀ, ਕੋਈ ਫਰਕ ਬਰਾਦਰਾਨਾ ਨਹੀਂ ਸੀ। ਮਾਹੌਲ, ਕੋਈ ਫਰਕ ਬਿਲਕੁਲ ਠੀਕ ਹੋ ਗਿਆ। ਅੱਛਾ ਬਜ਼ੁਰਗੋ, ਫਿਰ 47 ਦੇ ਵਿੱਚ ਐਸਾ ਕੀ ਹੋਇਆ ਕਿ ਤੁਹਾਨੂੰ ਉੱਠ ਕੇ ਆਣਾ ਪਿਆ, ਉਜਾੜੇ ਪੈ ਗਏ, ਕਾਰੋਬਾਰ ਛੱਡਣਾ ਪਿਆ, ਐਸਾ ਕੀ ਹੋਇਆ? ਇਹ ਫਿਰ ਜਦੋਂ ਉਹ ਬਦਲ ਜੂ ਗਿਆ ਕੰਮ ਉਧਰੋਂ, ਅੱਛਾ ਤੇ ਫਿਰ ਰਾਜ ਤੇ ਵੀ ਆਪਣੇ ਨਾਲ ਚਲੇ ਜਾਓ, ਫਿਰ ਜਿਹੜੇ ਸੱਜਣ ਸੀ ਨਾ ਉਹ ਵੀ ਦੁਸ਼ਮਣ ਬਣ ਗਏ ਆਏ ਹਾਏ। ਇੱਕ ਦੂਜੇ ਦੇ। ਉਹ ਉਹਨਾਂ ਨੇ ਆਪਣਾ ਕਾਰੋਬਾਰ ਕਰਨਾ ਹੈ, ਫਿਰ ਕੰਮ ਲੱਗ ਉਹਨਾਂ ਪਿੰਡਾਂ ਰਾਤ ਫਿਰ ਪਹਿਰੇ ਲੱਗੇ ਹੋਣੇ, ਜਿਹੜਾ ਕੋ ਆ ਗਿਆ ਭਾਵੇਂ 20 ਵੱਢ ਦਿਨ ਤੇ ਭਾਵੇਂ 10 ਵਾਰ ਨਹੀਂ ਕੋਈ ਉੱਥੇ ਕੋਈ ਪੁੰਨ ਸ਼ੱਕ ਸੀ। ਫਿਰ ਯਾਨੀ ਇਹ ਧੰਦਾ ਚੱਲ ਪਿਆ ਸੀ ਹਾਂ। ਅੱਛਾ ਪਾਰਟੀਸ਼ਨ ਤੋਂ ਪਹਿਲੋਂ, ਯਾਨੀ ਉੱਥੇ ਹੀ ਸੀ ਨਾ ਅਸੀਂ। ਇਹ ਤਾਂ ਮਾਰ ਕਟਾਈ ਵੱਢ ਫੱਟ ਇਹ ਸ਼ੁਰੂ ਹੋ ਗਈ। ਸ਼ੁਰੂ ਹੋ ਗਈ। ਅੱਛਾ ਇਹ ਇੱਥੇ ਜਦੋਂ ਮਿਸਾਲ ਦੇ ਤੌਰ ਤੇ ਹੂੰ ਅਸੀਂ ਹੁਣ ਬਟਾਲਾ ਸਾਡਾ ਸ਼ਹਿਰ ਸੀ ਨਾ, ਪਿੰਡਾਂ ਚੋਂ ਉੱਠ ਕੇ ਉੱਥੇ ਇੱਕ ਜਗ੍ਹਾ ਇਕੱਠੇ ਹੋ ਗਏ ਤਾਂ ਕਿ ਆਪਣਾ ਡਿਫੈਂਸ ਕਰ ਸਕੀਏ। ਉੱਥੇ ਫਿਰ ਜਿਹੜੇ ਬੱਚੇ ਜਾਂਦੇ ਹੁੰਦੇ ਸੀ ਨਾ ਮਾਲ ਡੰਗਰ ਚਾਰਨ ਬਾਹਰ, ਅੱਛਾ ਤੇ ਉਹਨਾਂ ਨੂੰ ਵੀ ਜਿਸ ਵਕਤ ਉਹਨਾਂ ਦੇ ਮਾਲ ਡੰਗਰ ਘੇਰਨ ਵਾਸਤੇ ਆਉਂਦੇ ਸੀ, ਤੇ ਇਹ ਫਿਰ ਉਧਰ ਹੀ ਨਾ ਯਾਨੀ ਕਿ ਲੜਾਈ ਝਗੜਾ ਹੋ ਜਾਂਦਾ ਸੀ, ਯਾਨੀ- ਮਾਰ ਕਟਾਈ ਆਮ ਹੋ ਵੱਢ ਫੱਟ। ਯਾਨੀ ਇਹ ਹੈ ਅਸੀਂ ਵੱਢ ਭੁੱਖੇ ਫੱਟ ਜਿਹੇ ਹੁੰਦਾ ਮਰਦੇ ਪਿਆ ਸੀ। ਹਾਂ ਤੇ ਉਹ ਜੇ ਆਟਾ ਦਾਣੇ ਉੱਥੇ ਹੈ ਨਹੀਂ, ਮੀਂਹ ਪਿਆ 8 ਦਿਨ ਮੀਂਹ ਪਿਆ, ਭਾਦੋਂ ਜੋ ਜਾੜੇ ਪਏ ਸੀ, ਅੱਛਾ ਤੇ ਉਹ ਫਿਰ ਹੁਣ ਭੁੱਖਿਆ ਮਰਦੇ ਕੀ ਕਰਨਾ, ਕੋਈ ਟਾਹਲੀਆਂ ਦੇ ਪੱਤੇ ਭਰੂਣੇ, ਕੋਈ ਤੱਤੇ ਕਰਕੇ ਉਹ ਫਿਰ ਸਿਆਣਿਆਂ ਨੇ ਦੇਣੇ ਵੀ ਚਲੋ ਗੁਜ਼ਰ ਕਰ ਲਓ। ਨਹੀਂ ਫਿਰ ਇਦਾਂ ਹੋਇਆ ਸਨ, ਅਸੀਂ ਤੇ ਆਪਣੇ ਦਰਵਾਜ਼ੇ ਘਰਾਂ ਦੇ ਬੰਦ ਕਰਕੇ ਸ਼ਹਿਰਾਂ 'ਚ ਆ ਗਏ ਸਨ। ਅੱਛਾ ਹਰ ਸ਼ਹਿਰ ਤੇ ਅਸੀਂ ਚਾਹ ਕੇ ਨਹੀਂ ਹਾਂ ਸ਼ਹਿਰ ਲਿਆ ਸਕਦੇ। ਅਸੀਂ ਹਰ ਆਪਣੇ ਦਾਣਾ ਫੱਕਾ, ਪੇਟੀਆਂ ਲੀੜੇ ਲੱਤੇ ਵਾਲੀਆਂ, ਹਾਂ ਹਾਂ ਇਹ ਹਰ ਸ਼ਾਇ ਅਸੀਂ ਉੱਥੇ ਦਰਵਾਜ਼ੇ ਬੰਦ ਕਰਕੇ ਆ ਗਏ। ਜਦੋਂ ਫਿਰ ਸਾਡੇ ਕੋਲ ਆਪਣਾ ਰਾਸ਼ਨ ਮੁੜ ਪਾਣੀ ਕੇ ਆ ਹੀ ਜਾਂਦਾ। ਰਾਸ਼ਨ ਜਦੋਂ ਖਤਮ ਹੋ ਜਾਂਦਾ ਸੀ ਨਾ, ਆਟਾ ਉਟਾ, ਫਿਰ ਅਸੀਂ ਦਾਣੇ ਆਪਣੀਆਂ ਜਾ ਕੇ ਕੋਠੀਆਂ 'ਚੋਂ ਕੱਢਣੇ, ਤੇ ਖਰਾਸ ਖਰੂਸ ਉਹਨਾਂ ਦੌਰ 'ਚ ਉਸ ਦੌਰ 'ਚ ਹੁੰਦੇ ਸੀ, ਆਪਣੇ ਮਾਲ ਡੰਗਰ ਖਾਣੇ, ਖਰਾਸ ਜੋ ਕੇ ਆਪਣਾ ਆਟਾ ਉਟਾ ਬਣਾ ਕੇ ਫਿਰ ਉੱਥੇ ਸ਼ਹਿਰ 'ਚ ਆਉਣਾ। ਅੱਛਾ ਇਦਾਂ ਦਾ ਸਾਡਾ ਮਾਹੌਲ ਰਿਹਾ। 8 ਦਿਨ ਜੀ ਬਾਰਿਸ਼ ਪੈਂਦੀ ਰਹੀ, ਅੱਛਾ ਕਿਸੇ ਬੰਨੇ ਨਹੀਂ ਸੋਚਦੇ ਉੱਥੇ ਜੇ ਕਹਿੰਦੇ ਪਿਸ਼ਾਬ ਕਰਨ ਜਾਣਾ ਉਹਨੇ ਧੌਣ ਲਾ ਕੇ ਸੁੱਟ ਦੇਣੀ। ਓਏ ਕਿ ਮੁਸਲਮਾਨ ਨੇ ਬਰਸੀ ਤੋਂ ਨਹੀਂ ਵੀ ਜਿੰਨੇ ਕੁ ਮਰਦਨ ਉਧਰ ਦੀ ਵੈਰ ਪੈ ਗਏ। ਪੈ ਗਿਆ।
ਅੱਛਾ ਵੈਸੇ ਤੁਹਾਡੇ ਪਿੰਡ ਤੇ ਹਮਲਾ ਹੋਇਆ ਸੀ ਜਾਂ ਐਲਾਨ ਹੋ ਗਿਆ ਕਿ ਇੱਥੋਂ ਨਿਕਲਣਾ ਵਾ? ਨਹੀਂ, ਇਹ ਐਲਾਨ ਹੋਇਆ ਸੀ, ਹਮਲਾ ਨਹੀਂ ਸੀ ਹੋਇਆ। ਹਮਲਾ ਕਰਦੇ ਤੇ ਫਿਰ ਰਾਤ ਪਹਿਰੇ ਤੇ ਰਹਿਣਾ ਨਾ, ਬੰਦਿਆਂ ਨੇ ਕਾਮਯਾਬ ਕੀ ਕਰਨਾ ਸੀ। ਜਦੋਂ ਇੱਥੇ ਆ ਗਏ, ਇੱਥੇ ਫਿਰ ਹਮਲੇ ਆਣ ਕੇ ਹੋਏ ਕਿ ਬਟਾਲੇ ਜਦੋਂ ਬੈਠੇ ਸਾਂ ਉਦੋਂ। ਅੱਛਾ ਉਦੋਂ ਹੋਏ। ਜਦੋਂ ਫਿਰ ਅਸੀਂ ਕਾਫਲਾ ਬਣ ਕੇ ਇੱਧਰ ਨੂੰ ਤੁਰਿਆ ਨਾ, ਉਦੋਂ ਫਿਰ ਜਿੱਦਣ ਕਿਸੇ ਦੀ ਵਾਹ ਲੱਗੀ, ਉਹ ਛੋਟੇ ਸਟਾਲੇ ਧੀਆਂ ਭੈਣਾਂ ਖਿੱਚ ਲੀਆਂ, ਕਿਸੇ ਨੇ ਕੁਛ ਕਰ ਲਿਆ, ਜੋ ਮਰਜ਼ੀ। ਜੇ ਕਿਸੇ ਨੇ ਗਾਂਹ ਆਇਆ ਲਾ ਕੇ ਉੱਥੇ ਗਾਟੀ ਸੁੱਟ ਦੇਣੀ। ਤੇ ਉਹ ਦਰਿਆ ਦੇ ਜਦੋਂ ਇਹਦੇ ਲਾਗੇ ਆਏ ਆ, ਇੱਥੇ ਆਣ ਕੇ ਤੇ ਫਿਰ ਇੱਧਰੋਂ ਫਿਰ ਜਸੇ ਬਣ ਕੇ ਇਕੱਠੇ ਹੋਏ, ਫਿਰ ਵੇਖੇ ਦੂਰ ਦੂਰ। ਤੇ ਉਧਰ ਫਿਰ ਉਹਨਾਂ ਨੇ ਨਾ ਜਿਹੜੇ ਡੋਗਰਾ ਮਿਲਤੇ, ਉਹਨਾਂ ਨੂੰ ਆਰਡਰ ਹੋ ਗਿਆ ਵੀ ਇਹ ਹੁਣ ਗਾਂਹ ਮੁਸਲਮਾਨਾਂ ਨੇ ਨਹੀਂ ਨਿਗਾਉਣਾ, ਤੁਸੀਂ ਨਿਗਾਉਣੇ ਆ ਕਾਫਲੇ। ਅੱਛਾ। ਇਹਨਾਂ ਮੁਸਲਮਾਨਾਂ ਨੇ ਕੋਈ ਜਿਸ ਤਰ੍ਹਾਂ ਦੀ ਰਿਸ਼ਵਤ ਹੁੰਦੀ ਇਹਨੇ ਲਾ ਲਈ, ਇਹਨਾਂ ਨੇ ਇਜਾਜ਼ਤ ਦੇ ਦਿੱਤੀ। ਉਹ ਵੀ ਜਦੋਂ ਜਦੋਂ ਚਾਰ ਚੁਫੇਰੇ ਘੇਰਾ ਪਾ ਲੈਣ, ਉਹ ਕਾਫਲਾ ਬੜਾ ਲੰਮਾ ਸੀਗਾ, 5 ਮੀਲਾਂ 'ਚ ਸੀ ਤੁਹਾਡਾ ਕਾਫਲਾ। ਕਾਫਲਾ ਜਿਹੜਾ ਆਉਂਦਾ ਪਿੱਛੋਂ ਚੌਧਰੀ ਵਾਲੇ ਤੋਂ ਤੁਰ ਕੇ ਤੁਰਦਾ ਕਰ। ਇਹਨਾਂ ਨੇ ਵੀ ਜਦੋਂ ਕੰਮ ਕਰ ਲਿਆ ਇਹਨਾਂ ਪੂਰਾ, ਤੇ ਫਿਰ ਆਗਾ ਸਾਹਿਬ ਗਏ। ਇਹਨਾਂ ਕੋਲ ਇੱਕ ਨਿੱਕੀ ਜੀ ਨਾ ਉਹ ਕਾਰ ਜੀ ਜੀਪ ਜੀ ਜੀਪ। ਹਾਂ। ਇਹਨਾਂ ਨੇ ਫਿਰ ਜੀ ਇਹਨਾਂ ਖਿਲਾਫ ਪਤਾ ਨਹੀਂ ਕੀ ਮਿਹਰਬਾਨੀ, ਇਹਨਾਂ ਨੇ ਫਿਰ ਉੱਥੇ ਜਾ ਕੇ ਨਾ ਤੇ ਉਹ ਮਸ਼ੀਨਾਂ ਬੀੜੀਆਂ, ਫਿਰ ਉਹਨਾਂ ਨੂੰ ਸੁੱਟਿਆ। ਤੇ ਉਹ ਕਾਬਲਾ ਨੇ ਕਹਿੰਦੇ ਸਾਡਾ ਇੱਕ ਵੀ ਨਹੀਂ ਸੀ ਜੀ ਉੱਥੋਂ, ਹੁਣ ਇੱਥੋਂ ਤੱਕ ਸੀਗਾ। ਤੇ ਜਦੋਂ ਇੱਧਰ ਆਇਆ ਫਿਰ ਉਹਨਾਂ ਨੂੰ ਗੁੱਸਾ ਆਈ ਤੇ ਦਰਿਆ ਤੋਂ ਫਿਰ ਗੱਡੀ ਨੂੰ, ਉਹਨੂੰ ਜਿਹੜਾ ਡਰਾਈਵਰ ਸੀ ਇਹਨਾਂ ਦਾ ਇੱਧਰੋਂ ਜਾਂਦਾ, ਉਹਨੂੰ ਮਾਰ ਕੇ ਸਾਰੀ ਗੱਡੀ ਉਹ ਜਿਹੜੀ ਉਹਨੂੰ ਫਿਰ ਇੱਦਾਂ ਹੀ ਉਹ ਉਹਨਾਂ ਨੇ ਵੀ ਸਾਰੀ ਤਬਾਹ ਕਰਤੀ, ਪੁਲ ਤੋੜ ਸੁੱਟਿਆ। ਗਾਂ ਗੱਡੀਆਂ ਜਾਂਦੀਆਂ ਨਹੀਂ ਇਹਨੇ ਬਟਾਲੇ ਨੂੰ ਇੱਧਰ, ਫਿਰ ਮੁੜ ਕੇ ਉਹਨੇ ਪੁਲ ਤੋੜਤਾ। ਇੱਦਾਂ ਜੀ ਉਹਨੇ ਕੋਈ ਪੁੰਨ ਸ਼ੱਕ ਨਹੀਂ ਨਾ ਕੋਈ। ਜਿਨ੍ਹਾਂ ਨੂੰ ਉਹ ਵਕਤ ਯਾਦ ਆ ਨਾ, ਉਹ ਤਾਂ ਕਿਤੇ ਤੋਬਾ ਕਰ ਦਿੰਦੇ, ਜਿਨ੍ਹਾਂ ਨੂੰ ਪਤਾ ਨਹੀਂ ਵੀ ਇੱਦਾਂ ਹੋਈ ਉਹ ਨਹੀਂ। ਹਾਂ ਬਿਲਕੁਲ। ਅਜੇ ਕਈ ਫਿਰ ਕਿਹੜੀ ਰਾਤ ਥਾਣੇ ਤੁਸੀਂ ਆਏ ਹੋ? ਅਸੀਂ ਆਏ ਹਾਂ ਜੀ ਉਹ ਹਾਂ ਨਾਰੋਵਾਲ ਦੇ ਲਾਗੋਂ ਪੁਲ ਜਿਹੜਾ ਉਹ ਹੀ ਕ੍ਰਾਸ ਕੀਤਾ ਸੀ। ਉਹ ਡੇਰੇ ਬਾਬੇ ਨਾਨਕ ਦਾ ਪੁਲ, ਜੱਸੜ ਦਾ ਪੁਲ। ਜੱਸੜ ਬਿਲਕੁਲ ਉੱਥੋਂ ਪੁਲ ਕ੍ਰਾਸ ਕਰਕੇ ਪਾਕਿਸਤਾਨ ਦੀ ਹੱਦ 'ਚ ਆਏ। ਉਹੀ ਪੁਲ ਕਲਾਸ ਕਰਕੇ ਵੀ ਉਹਨਾਂ ਨੇ ਇੱਧਰ ਗੱਡੀਆਂ ਜਿੱਧਰ ਕਿਸੇ ਦਾ ਰੋਕ ਲੱਗਾ, ਕੋਈ ਚਲੇ ਗਿਆ, ਕੋਈ ਆ ਗਿਆ, ਇੱਦਾਂ ਕੋਈ ਕਿਤੇ ਚਲ ਗਿਆ, ਕੋਈ ਕਿਤੇ ਚਲੇ ਗਿਆ। ਉੱਥੋਂ ਫਿਰ ਉਹ ਜਿਹੜਾ ਦਰਿਆ ਸੀ ਉਹ ਪਾਰ ਹੋ ਗਿਆ ਤੇ ਪਾਕਿਸਤਾਨ ਹੋ ਗਿਆ, ਪਰ ਹਿੰਦੁਸਤਾਨ ਉਹ ਥੱਲੇ ਹੁੰਦੀ ਜੀ ਰੇਲ ਬਣੀ, ਗੱਡੀ ਲੰਘਦੀ, ਉੱਤੋਂ ਦੀ ਉਹਦੀ ਬੱਸਾਂ ਲੰਘਦੀਆਂ, ਦੇ ਰਿਹਾ ਪੁਲ। ਬਿਲਕੁਲ ਸਹੀ ਹੋ ਗਿਆ। ਤੇ ਬਜ਼ੁਰਗੋ ਉਦੋਂ ਜਦੋਂ ਪਿੰਡ ਤੋਂ ਤੁਹਾਨੂੰ ਉਠਾ ਲਿਆ ਗਿਆ ਆ, ਚਲੋ ਐਲਾਨ ਹੋ ਗਿਆ ਕਿ ਬਈ ਇੱਥੋਂ ਨਿਕਲਣਾ ਪੈਣਾ, ਪਿੰਡ 'ਚੋਂ ਜਦੋਂ ਐਲਾਨ ਹੋ ਗਿਆ ਕਿ ਨਿਕਲਣਾ ਪੈਣਾ, ਦਿਲ ਕਰਦਾ ਸੀ ਕਿ ਯਾਰ ਕਿੱਥੇ ਜਾਵਾਂਗੇ ਸਾਨੂੰ? ਨਾ ਬੜੀ ਗੱਲ, ਬੜੀ ਮੁਸ਼ਕਲ ਨਾਲ ਨਿਕਲੇ। ਇਹ ਜਿਹੜਾ ਘਰ ਬਾਹਰ ਇਲਾਕਾ ਜੰਮਣ ਭੋਂ ਛੱਡਣਾ, ਇਹ ਬੜੀ ਔਖੀ ਗੱਲ ਆ। ਇਹ ਆਸਾਨ ਕੰਮ ਨਹੀਂ। ਸਹੀ। ਇਹ ਤਾਂ ਫਿਰ ਤੇ ਹੁਣ ਜੇ ਮੈਂ ਤੁਹਾਨੂੰ ਅੱਜ ਪੌਣੀ ਸਦੀ ਬਾਅਦ ਪੁੱਛ ਰਿਹਾ ਗੱਲ, ਕਿਵੇਂ ਰਾਤ ਨੂੰ ਲੇਟਿਆਂ ਜਾਂ ਕਿਤੇ ਹੋਰ, ਜਿਵੇਂ ਬਜ਼ੁਰਗ ਆਪਸ 'ਚ ਬਹਿ ਜਾਂਦੇ ਗੱਲਬਾਤ ਕਰਦੇ, ਉਹ ਪਿੰਡ ਚੇਤੇ ਆ ਜਾਂਦਾ ਵਾ? ਬੜਾ ਆਉਂਦਾ। ਹਾਂਜੀ। ਜੰਮਣ ਭੋਂ ਜਿਹੜੀ ਹੋਵੇ ਤਾਂ ਯਾਦ ਆਉਂਦੀ ਹੈ ਨਾ। ਹੁਣ ਦੇਖੋ ਨਾ, ਅੱਖਾਂ ਦੇ ਗਾੜੀ ਆਉਂਦਾ ਵੀ ਇਸ ਰਸਤੇ ਅਸੀਂ ਆਪਣੇ ਖੂਹ ਨੂੰ ਜਾਂਦੇ ਹੁੰਦੇ ਸਾਂ। ਅੱਛਾ। ਖੂਹ ਦੇ ਦਰਮਿਆਨ ਤੇ ਮਸਾਣੀਆਂ ਦੇ ਦਰਮਿਆਨ ਇੱਕ ਇਲਾਕਾ ਐਸਾ ਸੀ ਜਿਹੜਾ ਗੈਰਾਬਾਦ ਸੀ, ਉੱਥੇ ਡੰਗਰ ਡੁੰਗਰ ਚਾਰਦੇ ਸੀ। ਅੱਛਾ। ਸਾਡੇ ਵਰਗੇ ਛੋਟੇ ਛੋਟੇ ਜਿਹੜੇ ਬੱਚੇ ਸੀ ਹੁੰਦੇ ਨਾਲ, ਉਹ ਵੀ ਨਾਲ ਚੱਲ ਜਾਣਾ। ਅੱਛਾ। ਉੱਥੇ ਖੇਡਦੇ ਮਲਦੇ ਰਹਿਣਾ। ਸਹੀ ਹੋ ਰਾਤ ਜੀ ਫਿਰ ਇੱਦਾਂ ਹੀ ਹੈ ਨਾ ਵੀ ਜਦੋਂ ਹੁਣ ਐਲਾਨ ਜੋ ਹੋ ਗਿਆ ਵੀ ਹੁਣ ਨਿਕਲ ਜਾਓ ਜਿੱਧਰ ਜਾਣਾ, ਕੋਈ ਵਾਹ ਨਹੀਂ ਰਹਿ ਗਈ। ਤੇ ਫਿਰ ਹੁਣ ਨਿਕਲਣਾ ਹੀ ਜਾਨ ਤੇ ਬਣ ਗਈ ਨਾ। ਅਜੇ ਵੀ ਉਤਾਰੇ ਹੀ ਆਏ ਤੇ ਸਾਡੇ ਦਾਦੇ ਇਹ ਵੀ ਖੜਿਆ ਫਿਆਮ ਮੋੜੀ ਜਾਣਾ, ਮੋੜੀ ਜਾਣਾ। ਕਈ ਇੱਥੋਂ ਤੱਕ ਮਹਾਜਰਾਂ ਦਾ ਇਹ ਜ਼ਿਹਨ 'ਚ ਸੀ ਵੀ ਮਿਸਾਲ ਦੇ ਤੌਰ 'ਤੇ ਉਹਨਾਂ ਕੋਲ ਜੇ ਮਾਲ ਦੌਲਤ ਸੀ, ਸੋਨਾ ਸੀ, ਤੇ ਉਹ ਕਿਤੇ ਐਸੀ ਜਗ੍ਹਾ ਨੱਪ ਆਏ ਵੀ ਹੋ ਸਕਦਾ ਸਾਨੂੰ ਮੁੜ ਕੇ ਆਉਣਾ ਪਵੇ। ਐਵੇਂ ਇਹ ਕਾਨੂੰਨ ਕੋ ਬਣਾਇਆ, ਹੋ ਸਕਦਾ ਫਿਰ ਕਹਿਣ ਵੀ ਆਪਣੀ ਆਪਣੀ ਜਗ੍ਹਾ ਹੀ ਚੱਲ ਜਾਓ, ਤੇ ਸੋਨਾ ਤੇ ਸਾਡੇ ਕੋਲ ਜੋ ਪੈਸੇ ਤੇ ਸਾਡੇ ਕੋਲ ਖੋਹ ਹੀ ਲੈਣੇ ਨਾ ਕਿਸੇ ਨੇ ਰਾਹ 'ਚ। ਇਹ ਇਸ ਤਰ੍ਹਾਂ ਇੱਧਰੋਂ ਸਾਨੂੰ ਵੀ ਕਈ ਮਿਲੇ ਨੇ ਪੈਸੇ ਪੂਸੇ ਤੁਹਾਡੇ ਪਿੰਡ 'ਚ ਨੱਪੇ ਇਹ। ਮਸਲਨ ਇੱਕ ਹੈ ਸੀ, ਉਹ ਦੀਵਾਰ ਡਿੱਗੀ ਤੇ ਵਿੱਚੋਂ ਛਣ ਉਹ ਤਾਂ ਚਾਂਦੀ ਦੇ ਸਿੱਕੇ ਦੂਸਰੇ ਹੁੰਦੇ ਸੀ ਨਾ। ਆਹ ਤਾਂ ਨਹੀਂ ਨਾ ਵੀ ਭਾਵੇਂ 10,000 ਦਾ ਨੋਟ ਹੈ ਤੇ ਇੱਥੇ ਪਾ ਲਿਆ, ਉਦੋਂ ਇੰਨੇ ਬਣ ਜਾਂਦੇ ਉਹ ਗੜਵਿਆਂ 'ਚ ਪਾ ਕੇ ਜਿਹੜੇ ਨੱਪੇ। ਤੇ ਉਹ ਛਣ ਕਰਦੇ ਆਓ, ਖਿਲਰਦੇ ਆਓ ਗਏ,
ਉਹ ਜਿਹੜਾ ਘਰ ਵਾਲਾ ਉਹ ਦੇਖਦਾ ਰਹਿ ਜਾਂਦਾ ਸੀ, ਦੂਸਰੇ ਤਮਾਸ਼ੀਨ ਜਿਹੜੇ ਸੀ ਉਹ ਇਕੱਠੇ ਕਰਕੇ ਗਾਂਹ ਜਾਂਦੇ ਸੀ। ਇਦਾਂ ਵੀ ਹੁੰਦਾ, ਯਾਨੀ ਇੱਧਰੋਂ ਵੀ ਲੋਕਾਂ ਨੇ ਨੱਪੇ ਸੀ। ਦੌਰ ਉਦੋਂ ਇਹ ਸੀ ਵੀ ਬੈਂਕਾਂ 'ਚ ਰੱਖਣ ਦਾ ਦੌਰ ਨਹੀਂ ਸੀ, ਬੈਂਕ ਹੈ ਹੀ ਨਹੀਂ ਸੀਗੇ, ਸੁਨਿਆਰੇ ਨੱਪਣ ਦਾ ਦੌਰ ਸੀ। ਹਾਂ ਸਹੀ। ਅੱਛਾ ਬਜ਼ੁਰਗੋ, ਹੁਣ ਜੇ ਤੁਹਾਨੂੰ ਵਾਗੇ ਬਾਰਡਰ ਤੇ ਛੱਡਦੀ ਤੇ ਪਿੰਡ ਆਪਣਾ ਲੱਭ ਲੋਗੇ? ਮੈਂ ਕਿਹਾ ਜੀ ਸਾਡੀਆਂ ਅੱਖੀਆਂ ਵੀ ਬੰਨ ਦਿਓ ਨਾ, ਹਾਂ ਤੇ ਅਸੀਂ ਤਾਂ ਵੀ ਇੱਥੋਂ ਵੀ ਸਾਨੂੰ ਯਾਦ ਆਇਆ ਤਾਂ ਅੱਖੀਆਂ ਮੀਲੀ ਤੇ ਸਾਨੂੰ ਘਰਾਂ ਦਾ ਬਾਜ਼ਾਰ ਦਾ ਜਿੱਥੇ ਜਿੱਥੇ ਹੈਗੇ ਆਗੇ ਸਾਨੂੰ ਇੱਦਾਂ ਅੱਖੀਆਂ ਮੀਟ ਕੇ ਵੀ ਸਾਨੂੰ ਪਤਾ ਵੀ ਆ ਇੱਥੇ ਹੈਗੇ। ਆਏ ਹਾਏ ਕੀ ਬਾਤ। ਤੇ ਹੁਣ ਪਤਾ ਨਹੀਂ ਉਹ ਲਾਵੇ ਰਾਹ ਵੀ ਸਿੱਧਾ ਹੀ ਜਾਂਦਾ ਤੇ ਹਨੇਰੇ 'ਚ ਵੀ ਵੇਖੀਏ ਤੇ ਆਪਣੇ ਘਰਾਂ ਦੇ ਬੂਹੇ ਵੀ ਸਾਨੂੰ ਪਤਾ ਹੈਗਾ ਵੀ ਆ ਇੱਧਰ ਨੂੰ ਤਖੱਯਲ ਜੇ ਬਣਾਈਏ ਸੋਚੀਏ ਤੇ ਤਖੱਯਲ 'ਚ ਸਾਰਾ ਕੁਝ ਨਜ਼ਰ ਆ ਜਾਂਦਾ। ਇਸ ਤਰ੍ਹਾਂ ਸਾਡੇ ਉਹ ਜੰਮਣ ਭੂਆ ਆਖਰ ਸਭ ਕੁਝ ਉਹ ਸਾਨੂੰ ਨਜ਼ਰ ਆ ਜਾਂਦਾ। ਜੇ ਕੱਲ ਪਾਕਿਸਤਾਨ ਜਾਂ ਇੰਡੀਆ ਦੀ ਗਵਰਨਮੈਂਟ ਕੱਲ ਕਹਿ ਦੇਵੇ ਕਿ ਜੀ ਬਸ ਕੱਲ ਤੋਂ ਬਾਰਡਰ ਖੁੱਲਾ, ਜੋ ਮਰਜ਼ੀ ਆਵੇ ਜਾਵੇ ਤਾਂ ਅਸੀਂ ਸਭ ਤੋਂ ਪਹਿਲਾਂ ਜਾਵਾਂਗੇ, ਸਭ ਤੋਂ ਪਹਿਲੇ ਜਾਵਾਂਗੇ। ਬਿਲਕੁਲ ਨਹੀਂ ਹੁਣ ਜੀ ਉਹ ਦੱਸਦੇ ਹੁੰਦੇ ਸੀ ਜਦੋਂ ਇੱਧਰ ਗਏ ਆ, ਜਿਹੜੇ ਇੱਧਰੋਂ ਜੁੜ ਕੇ ਗਏ ਜਿਨ੍ਹਾਂ ਨੂੰ ਮਰਬਾ ਜ਼ਮੀਨ ਦਾ ਮੇਰੇ ਆਬਾਦ ਹੋਈ, ਅੱਛਾ ਉਹਨਾਂ ਨੇ ਜਦੋਂ ਉੱਧਰ ਜਾ ਕੇ ਵੇਖਿਆ ਨਾ ਵਾਕਿਆ ਹੀ ਉਹ ਤਗੜੇ ਸੀਗੇ। ਸਾਡੇ 'ਚ ਇੰਨੀ ਯੁੱਤ ਨਹੀਂ ਸੀ ਇਹਨਾਂ ਜਿੰਨੀ ਇਹਨਾਂ ਸੀ। ਅੱਛਾ ਤੇ ਉਹ ਕਹਿੰਦੇ ਮੁਸਲਮਾਨ ਜਿਹੜੇ ਆ ਨਾ ਅਸੀਂ ਛੱਡ ਕੇ ਆਏ ਮਹਿਲ ਤੇ ਮਾੜੀਆਂ, ਮੁਸਲਮਾਨ ਛੱਡ ਕੇ ਹੁੱਕੇ ਤੇ ਕਨਾਰੀਆਂ। ਸਿੱਖ ਛੱਡ ਗਏ ਮਹਿਲ ਤੇ ਮਾੜੀਆਂ ਤੇ ਮੁਸਲਮਾਨ ਛੱਡ ਕੇ ਹੁੱਕੇ ਤੇ ਕਨਾਰੀਆਂ। ਉਹ ਇਹ ਸੀ ਵੀ ਉਹ ਜਿਹੜੇ ਇਹਨਾਂ ਲੋਕ ਇੱਧਰ ਤਗੜੇ ਸੀ। ਸਹੀ ਹੋ ਗਿਆ। ਸਾਡੇ ਥੋੜਾ ਨਾ ਕਿਤੇ ਪਾਣੀ ਨਾ ਲੱਗਣਾ। ਅੱਛਾ ਬਜ਼ੁਰਗੋ, ਜਿਹੜਾ ਤੁਹਾਡਾ ਪਿੰਡ ਸੀਗਾ ਕੋਟ, ਕੀ ਨਾਂ ਲਿਆ ਤੁਸੀਂ? ਸਾਡਾ ਬਹਾਦਰ ਹੁਸੈਨ। ਬਹਾਦਰ ਹੁਸੈਨ, ਜਿਹੜਾ ਤੁਹਾਡਾ ਪਿੰਡ ਸੀ ਬਹਾਦਰ ਹੁਸੈਨ, ਉੱਥੇ ਕੋਈ ਸੁਨੇਹਾ ਦੇਣਾ ਵਾ? ਕੋਈ ਸੁਨੇਹਾ ਉਹਨਾਂ ਲੋਕਾਂ ਵਾਸਤੇ ਪਹੁੰਚਾਉਣਾ, ਕੋਈ ਸਲਾਮ ਦੁਆ ਉਹਨਾਂ ਨੂੰ ਦੇਣੀ ਹੈ ਤੇ ਦੱਸ ਦਿਓ। ਕੋਈ ਜਾਣੂ ਹੈ? ਨਹੀਂ ਸਾਡਾ ਜਾਣੂ ਕੋਈ ਨਹੀਂ, ਐਵੇਂ ਬੰਦਾ ਝੂਠ ਮਾਰੇ ਵੀ ਆਹ ਗੱਲ ਵੀ ਸਾਡਾ ਜਾਣੂ। ਉੱਥੇ ਸਾਡੇ ਪਿੰਡ ਦੇ ਈਸਾਈ ਰਹੇ ਸੀ, ਸਾਈ ਹੈਗੇ। ਹੋਰ ਮੁਸਲਮਾਨ ਜਿਹੜੇ ਸੀ ਉਹ ਤੇ ਜ਼ਾਹਿਰ ਆ ਗਏ ਸਾਰੇ। ਈਸਾਈਆਂ ਦੇ ਨਾਂ ਕੋਈ ਚੇਤੇ? ਨਹੀਂ ਸਾਨੂੰ ਹੁਣ ਕਾਹਦੇ, ਇਹਨਾਂ ਨੂੰ ਭਾਵੇਂ ਇਹਨੂੰ ਭਾਵੇਂ ਮਿੰਦਰ ਯਾਦ ਹੋਵੇ, ਕੋਈ ਮਿੰਦਰ ਕੋਈ ਹੈਗਾ ਯਾਦ ਈਸਾਈ ਦਾ ਨਾਂ? ਆਹੋ ਬੁੱਢੜੇ ਕਿਸੇ ਦਾ ਇੱਕ ਤੇ ਇੱਧਰ ਆ ਗਿਆ ਸੀ ਨਾ ਉਹ ਦਾਨਾ। ਹਾਂ ਉਹ ਤੇ ਇਹ ਭਰਾ ਸੀ ਜੇ 5। ਇਹ ਉਹਨਾਂ ਦਾ ਕੋਈ ਨਾਂ ਨੂੰ ਯਾਦ ਹੈ ਨਾ? ਬੂਆ ਸੀ ਉਸ ਫੈਮਿਲੀ ਦੇ ਵਿੱਚੋਂ ਜੀ ਕੁਝ ਹੋ ਸਕਦਾ ਕੋਈ ਖਾਂ ਸੀ। ਹੁਣ ਤੇ ਫਿਰ ਇੱਕ ਬੂਆ ਸੀ, 5-6 ਭਰਾ ਸੀ ਤੇ ਤਗੜੇ ਸੀਗੇ। ਤੇ ਇੱਕ ਫਿਰ ਜਿਹੜਾ ਉਹਨੂੰ ਸਾਡੇ ਕੋਈ ਰਹਿੰਦਾ ਨਹੀਂ, ਸਾਡੇ ਪਿਓ ਕੋਈ ਮਿਰਜ਼ਾ ਸਿੱਖ ਦਾ ਹੁੰਦਾ, ਉਹ ਫਿਰ ਇਹ ਸਾਡੇ ਨਾਲ ਹੀ ਇੱਧਰ ਆ ਗਿਆ। ਫਿਰ ਉਹ ਵੀ ਜਦੋਂ ਮਰ ਲੱਗਾ ਨਾ ਮੌਤ ਜੇ, ਉਦੋਂ ਉਹ ਵੀ ਨਾ ਮੁਸਲਮਾਨ ਆ ਕੇ ਫਿਰ ਉਹਨੇ ਆਪਣਾ ਦੀਨਦਾਰ ਨਾਂ ਰਖਾ ਲਿਆ। ਉਹ ਆਪਣੇ ਭਰਾਵਾਂ ਨੂੰ, ਮਾਂ ਪਿਓ ਨੂੰ, ਸਾਰਿਆਂ ਨੂੰ ਉਹਨਾਂ ਨੂੰ ਛੱਡ ਕੇ ਤੇ ਇੱਧਰ ਆ ਗਿਆ, ਸਾਡੇ ਨਾਲ ਹੀ ਆ। ਇਹਦੇ ਵਾਲਦ ਸਾਹਿਬ ਕੋਈ ਗਵਈਏ ਵੀ ਸੀ, ਥੋੜੇ ਗਵਈਏ ਵੀ ਸੀ। ਅੱਛਾ ਵੈਸੇ ਬਜ਼ੁਰਗੋ, ਮੈਂ ਇੱਕ ਸਰਸਰੀ ਜੀ ਗੱਲ ਤੁਹਾਡੇ ਕੋਲ ਪੁੱਛ ਰਿਹਾ। ਜਿਵੇਂ 47 ਤੋਂ ਪਹਿਲੇ ਤੁਸੀਂ ਦੱਸਿਆ ਕਿ ਕੋਈ ਆਪਸ 'ਚ ਵੈਰ ਨਹੀਂ ਸੀ, ਮੇਲਿਆਂ ਦੇ ਇਕੱਠੇ ਹੁੰਦੇ ਸੀ, ਹਰ ਚੀਜ਼ ਇੱਕੋ ਸੀ। ਤੇ ਫਿਰ 47 ਦੇ ਵਿੱਚ ਐਸਾ ਕੀ ਹੋਇਆ ਕਿ ਆਪਸ 'ਚ ਲੜ ਝਗੜ ਗਏ? ਬਸ ਇਹ ਕੋਈ ਨਾ ਕੁਦਰਤੀ, ਜਿਸ ਤਰ੍ਹਾਂ ਕਰਬਲਾ ਜਾਂ ਹਵਾ ਆਈ ਸੀ ਨਾ, ਇੱਦਾਂ ਕੋਈ ਇਸ ਗੱਲ ਦੇ ਬਾਰੇ ਇਹਨਾਂ ਕੋ ਹਵਾ ਐਸੀ ਚੱਲੀ ਵੀ ਜਿਹੜੇ ਸੱਜਣ ਸੀ ਉਹ ਵੀ ਦੁਸ਼ਮਣ ਬਣ ਗਏ। ਅਸਲ ਗੱਲ ਜੀ ਜਿਹੜੇ ਸੀ ਨਾ ਹਿੰਦੂ ਡਰਪੋਕ ਕੌਮ, ਉਹਨਾਂ ਨੇ ਨੁਕਸਾਨ ਬਹੁਤ ਕੀਤੇ ਸੀ। ਨਹੀਂ ਹਿੰਦੂਆਂ ਨੇ ਨਹੀਂ ਬਹੁਤਾ ਕੀਤਾ, ਸਰਦਾਰਾਂ ਨੇ ਬਹੁਤਾ ਕੀਤਾ। ਸੱਚੀ ਗੱਲ ਕਰਨੀ ਚਾਹੀਦੀ ਹੈ, ਇਹਦੇ ਵਿੱਚ ਝੂਠ ਵਾਲੀ ਗੱਲ ਨਹੀਂ। ਇਹ ਬਹਾਦਰ ਕੌਮ ਸੀ, ਸਰਦਾਰ ਜਿਹੜੇ ਸੀ ਬਹਾਦਰ ਕੌਮ ਸੀ, ਇਹਨਾਂ ਨੇ ਬਹੁਤਾ ਲੜਾਈ ਝਗੜਾ ਕੀਤਾ। ਐਵੇਂ ਹੁਣ ਹਿੰਦੂ ਹੈ ਹੀ ਬਹੁਤੇ ਹੀ ਵੱਡ ਫੱਟ ਇਹਨਾਂ ਕੀਤੀ ਆ, ਹਿੰਦੂਆਂ ਨਹੀਂ ਕੀਤੀ। ਹਿੰਦੂ ਡਰਪੋਕ ਜੇ ਬੰਦੇ ਸੀ ਤੇ ਭਾਵੇਂ ਕਿਸੇ ਤਰ੍ਹਾਂ ਵੀ ਆ, ਵੱਡ ਫੱਟ ਇਹਨਾਂ ਕੀਤੀ। ਹੁਣ ਪਛਤਾਉਂਦੇ ਇਹੋ ਹੀ ਆ ਨਾ, ਉਸ ਗੱਲ ਨੂੰ ਲੈਂਦੇ ਆ ਵੀ ਮਾਰਿਆ ਅਸੀਂ, ਲੜੇ ਅਸੀਂ। ਇਹ ਹਿੰਦੂ ਤਮਾਸ਼ਾ ਹੀ ਦੇਖਦੇ ਰਹਿ ਗਏ। ਇਹ ਸਾਡਾ ਦੋਹਾਂ ਜਣਿਆਂ ਦਾ ਤਮਾਸ਼ਾ ਹੀ ਦੇਖਾ, ਦੋਹਾਂ ਕੌਮਾਂ ਦਾ। ਬਸ ਉਦੋਂ ਮਾਹੌਲ ਬਜ਼ੁਰਗੋ ਇਦਾਂ ਦਾ ਹੋ ਗਿਆ ਸੀ। ਹੁਣ ਵੇਖੋ ਤੁਹਾਡੇ ਇਹ ਜੜ੍ਹਾਂ ਵਾਲਾ ਲਾਗੇ ਆ, ਮਾਲ ਮੰਡੀ 'ਚ ਇੱਥੇ ਜਿੰਨੇ ਵੀ ਸਿੱਖ ਸੀ ਸਾਰੇ ਮਾਰਤੇ ਸੀ। ਜੜ੍ਹਾਂ ਵਾਲੇ ਤੋਂ ਕੋਈ ਵੀ ਜ਼ਿੰਦਾ ਨਹੀਂ ਗਿਆ। ਹੋ ਸਕਦਾ ਜੀ ਵਕਤ ਐਸਾ ਸੀ, ਉਹਦੇ 'ਚ ਕਿਸੇ ਅਸੀਂ ਤਾਂ ਨਿੱਕੇ ਸਾਨੂੰ ਤਾਂ ਪਤਾ ਨਹੀਂ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦਿੰਦਾ। ਅਸੀਂ ਲਾਹੌਰ 1 ਮਹੀਨਾ ਰਹੇ ਆਜ਼ਾੜਿਆਂ 'ਚ, ਸੰਨ 47 'ਚ।
ਜਦੋਂ ਇਹ ਖਬਰ ਆਉਂਦੀ ਸੀ ਨਾ ਵੀ ਬਟਾਲੇ ਦੇ ਵਿੱਚ ਮੁਸਲਮਾਨਾਂ ਨੇ ਬੜੀ ਜ਼ਿਆਦਤੀ ਕੀਤੀ ਆ, ਫਿਰ ਇਹ ਮੁਸਲਮਾਨ ਵੀ ਜ਼ਿਆਦਤੀ ਕਰਨ ਸ਼ੁਰੂ ਕੀਤੀ ਸੀ, ਉਹ ਕਰਦੇ ਸੀ। ਆ ਪਹਿਲ ਫਿਰ ਅੱਗਾ ਉੱਗਾ ਲਾਉਂਦੇ ਸੀ ਉਹਨਾਂ ਦੇ ਮਕਾਨਾਂ ਮਕੂਨਾਂ ਨੂੰ। ਸਾਨੂੰ ਪਤਾ, ਅਸੀਂ ਨਿੱਕੇ ਸਾਂ, ਸਾਨੂੰ ਫਿਰ ਇਹ- ਅੱਛਾ, ਇਸ ਪਿੰਡ ਬਾਰੇ ਮੈਨੂੰ ਥੋੜਾ ਬਹੁਤ ਦੱਸੋ। ਇਹ ਪਿੰਡ ਦੇ ਵਿੱਚ ਕੌਣ ਰਹਿੰਦੇ ਸੀ ਪਹਿਲੇ? ਕੋਈ ਪਤਾ ਕਿਹੜੇ ਕਿਹੜੇ ਸਿੱਖ ਰਹਿੰਦੇ ਸੀ? ਕੋਈ ਨਾਮ ਚੇਤੇ ਆ? ਇੱਥੇ ਜੀ ਜਿਹੜੇ ਨਾ ਕਸ਼ਮੀਰੀ ਤੇ ਜਿਹੜੇ ਜਲਾਏ ਅੱਗੇ ਦੇ ਰਹਿਣ ਵਾਲੇ ਸੀ ਅੱਗੇ ਇੱਥੇ। ਦੇ ਰਹਿਣ ਵਾਲੇ, ਅੱਛਾ, ਉਹਨਾਂ ਦਾ ਸਾਨੂੰ ਪਤਾ ਤੇ ਦੂਸਰਿਆਂ ਦਾ ਸਾਨੂੰ ਨਹੀਂ ਪਤਾ। ਉਹਨਾਂ ਦਾ ਪਤਾ ਉਹਨਾਂ ਯਾਨੀ ਦੇ ਉਹ ਦੱਸ ਬਾਜ਼ਾਰ ਸਕਦੇ ਸੀ ਹਾਂ। ਵੀ ਸਾਡੇ ਇੱਥੇ ਇਹ ਰਹਿੰਦੇ ਸੀ। ਹਾਂਜੀ। ਅਸੀਂ ਤਾਂ ਨਹੀਂ ਨਾ, ਅਸੀਂ ਤਾਂ ਮਹਾਜਰ ਹੋ ਗਏ, ਉਹ ਇੱਥੇ ਦੇ ਰਹਿਣ ਵਾਲੇ ਨਹੀਂ ਸੀ। ਉਹ ਹੁੰਦਾ ਨਾ ਕਿ ਜਦੋਂ ਨਵੇਂ ਨਵੇਂ ਲੋਕ ਆ ਕੇ ਬਹਿੰਦੇ ਆ ਤੇ ਆਪਸ ਵਿੱਚ ਗੱਲਬਾਤ ਹੁੰਦੀ ਹੈ ਕਿ ਜੀ ਫਲਾਣਾ ਨੰਬਰਦਾਰ ਸੀ ਇੱਥੇ ਦਾ। ਜ਼ਾਹਰ ਹੈ ਪਿੰਡ ਤਾਂ ਜਿਸ ਤਰ੍ਹਾਂ ਗੁਰਦੁਆਰਾ ਮੈਂ ਵੇਖਿਆ ਤੇ ਸਿੱਖਾਂ ਦਾ ਪਿੰਡ ਲੱਗਦਾ ਹੈ। ਹਾਂ ਹਾਂ ਠੀਕ ਹੈ, ਸਾਰੇ ਸਿੱਖ ਇੱਥੇ ਰਹਿੰਦੇ ਸੀ? ਪੰਜ ਸਿੱਖ ਛੇ ਘਰ ਰਹਿੰਦੇ। ਸੀ ਮੁਸਲਮਾਨ ਦੇ। ਬਾਕੀ ਸਾਰੇ ਸਿੱਖ ਸੀ, 5-6 ਘਰ। ਇਹ ਉਹ ਜਿਹੜੇ ਸੀ, ਉਹ ਵੱਖਰੇ ਹੀ ਸੀ ਜਿਹੜੇ ਉੱਧਰ। ਕੰਮੀ ਲੋਕ ਸੀ ਨਾ ਹਾਂਜੀ, ਹਾਂਜੀ। ਸਿੱਖਾਂ ਦੇ, ਉਹ ਹੀ ਸੀ ਇੱਥੇ ਰਹੇ ਮੁਸਲਮਾਨ। ਅੱਛਾ, ਮੁਸਲਮਾਨ ਦੇ ਜਿਹੜੇ ਕਮੀਆਂ ਦੇ ਵਿੱਚੋਂ ਕੋਈ ਹੈਗੇ ਆ ਹੁਣ ਕਿ ਕੋਈ ਨਹੀਂ? ਹੈਗੇ ਆ ਪਰ ਉਹ ਹੁਣ ਕਿਹੜਾ ਯਾਨੀ ਪੋਤਰਾ ਪਾਤਰਾ ਲਾ ਲਾ। ਨਹੀਂ ਬੁੱਢੀਆਂ ਉਹ ਯਾਰ ਆਪਣੇ ਮਾਸਟਰ ਅਨਵਰ ਦੇ ਪੋਤਰੇ ਪਾਤਰੇ ਹੀ ਆ ਹੁਣ ਉਹਨਾਂ ਦੇ। ਸਭ ਨਹੀਂ ਉਹਨਾਂ ਨੂੰ ਪਤਾ ਨਹੀਂ ਨਹੀਂ ਆ ਨਹੀਂ, ਉਹ ਮੈਂ ਇਹੋ ਕਹਿਣਾ ਵੀ ਉਹ ਫੈਮਲੀਆਂ ਖਤਮ ਹੋ ਗਈਆਂ ਹੋ ਪਿਛਲੀਆਂ ਗਈਆਂ। ਤੇ ਗਾੜੀਆਂ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਕੋਲ ਉਹ ਖਜ਼ਾਨਾ, ਉਹ ਗੱਲਾਂ ਹੈਗੀਆਂ ਅਣਵੰਡੇ ਪੰਜਾਬ ਦੀਆਂ, ਉਹ ਚੀਜ਼ਾਂ ਹੈਗੀਆਂ ਜੋ ਸਾਨੂੰ ਨਹੀਂ ਪਤਾ ਹੈ। ਸੋ ਇਸੇ ਨੂੰ ਲੈ ਕਰਕੇ ਤੁਹਾਡੇ ਕੋਲ ਗੱਲਾਂ ਬਾਤਾਂ ਪੁੱਛਣ ਆਏ ਸੀਗੇ। ਹਾਂਜੀ। ਤੇ ਜਿਸ ਤਰ੍ਹਾਂ ਬਜ਼ੁਰਗਾਂ ਨੇ ਬਹੁਤ ਵਧੀਆ ਇੱਕ ਗੱਲ ਕੀਤੀ ਕਿ ਉਦੋਂ ਵਪਾਰ ਹੀ ਚੱਲ ਗਿਆ ਸੀ ਆਪਸ 'ਚ ਇੱਕ ਦੂਜੇ ਨੂੰ ਮਾਰਨ ਦਾ। ਕੁਝ ਇਸ ਵੇਲੇ ਜਦੋਂ ਹੋਣਾ ਜੀ ਇਹ ਕੰਮ ਸੀ। ਸੋ ਇਹੀ ਕਹਾਣੀਆਂ ਨੂੰ ਲੈ ਕੇ ਅਸੀਂ ਪਿੰਡ ਪਿੰਡ ਜਾਈਦਾ, ਕੋਸ਼ਿਸ਼ ਕਰੀਦੀ ਹਾਂ ਕਿ ਬਜ਼ੁਰਗਾਂ ਕੋਲ ਨਾ ਸਿਰਫ ਪੁੱਛੀਏ ਬਲਕਿ ਆਪਸ ਦੇ ਵਿੱਚ ਦੋਵਾਂ ਪੰਜਾਬਾਂ ਦੇ ਦੋਵਾਂ ਪਾਸੇ ਜਿਹੜੀ ਸਾਡੀ ਪੁਰਾਣੀ ਸਾਂਝ ਹੈ ਉਹਨੂੰ ਵੀ ਬਹਾਲ ਕਰਨ ਦੀ ਹੌਲੀ ਹੌਲੀ ਕੋਸ਼ਿਸ਼ ਕਰੀਏ। ਕਿਉਂਕਿ ਇੱਕ ਬਹੁਤ ਲੰਬਾ ਸਮਾਂ ਜਿਹੜਾ ਹੈ ਉਹ ਅਸੀਂ ਨਫ਼ਰਤਾਂ ਦੇ ਵਿੱਚ ਵੀ ਗੁਜ਼ਾਰ ਲਿਆ। ਹੁਣ ਕਿਉਂ ਨਾ ਕੁਝ ਥੋੜ੍ਹਾ ਸਮਾਂ ਅਸੀਂ ਪਿਆਰ ਮੁਹੱਬਤਾਂ 'ਚ ਗੁਜ਼ਾਰ ਕੇ ਵੇਖ ਲਈਏ, ਕਿਉਂਕਿ ਸਾਡੇ ਕੋਲ ਹੈ ਉਹ ਆਖਰੀ ਆਈ ਵਿਟਨੈਸ ਨੇ, ਆਖਰੀ ਪੀੜ੍ਹੀ ਹੈ ਜੋ ਸਾਨੂੰ ਅਣਵੰਡੇ ਪੰਜਾਬ ਦੀਆਂ ਕੋਈ ਚਾਰ ਗੱਲਾਂ ਬਾਤਾਂ ਦੱਸ ਸਕਦੇ ਆ। ਬਾਕੀ ਪਿੰਡਾਂ ਦੇ ਪਿੰਡ ਹੁਣ ਸਾਰੀ ਤੁਹਾਨੂੰ ਪਤਾ ਅੱਜ ਕੱਲ੍ਹ ਦੀ ਪੀੜ੍ਹੀ ਹੈ। ਸੋ ਸਾਡਾ ਮਕਸਦ ਕਿਸੇ ਜ਼ਾਤ, ਕਿਸੇ ਧਰਮ, ਕਿਸੇ ਮੁਲਕ ਦੇ ਖਿਲਾਫ ਕੋਈ ਗੱਲਬਾਤ ਕਰਨਾ ਬਿਲਕੁਲ ਨਹੀਂ ਹੈ। ਹਕੀਕਤ ਦੇ ਉੱਪਰ ਇੱਕ ਨਜ਼ਰ ਦੌੜਾਉਂਦੇ ਹਾਂ ਕਿ ਹਕੀਕਤ ਦੇ ਵਿੱਚ ਹੋਇਆ ਕੀ ਸੀ। ਇਹ ਸਾਦਾ ਲੋਕ, ਇਹਨਾਂ ਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਸੀ ਕਿ ਪਿੰਡ ਕਿਉਂ ਛੱਡਣਾ ਪੈਣਾ, ਪਾਕਿਸਤਾਨ ਇੰਡੀਆ ਕਿਸ ਵਾਸਤੇ ਬਣ ਰਿਹਾ ਹੈ। ਜੀ ਜੀ। ਸੋ ਸਾਦਾ ਲੋਕਾਂ ਨੂੰ ਆਪਸ 'ਚ ਲੜਾ ਦਿੱਤਾ ਗਿਆ ਔਰ ਪੰਜਾਬ ਦੇ ਦੋ ਟੋਟੇ ਕਰ ਦਿੱਤੇ ਗਏ। ਔਰ ਪਿਛਲੇ ਪੌਣੀ ਸਦੀ ਤੋਂ ਪੰਜਾਬ ਦੇ ਉੱਪਰ ਜੋ ਕੁਝ ਹੋ ਰਿਹਾ ਉਹ ਵੀ ਆਪ ਜੀ ਦੇ ਸਾਹਮਣੇ ਹੈ। ਸੋ ਆਉਣ ਵਾਲੀ ਪੀੜ੍ਹੀ ਨੂੰ ਦੱਸੀਦਾ ਕਿ ਪੁਰਾਣਾ ਸਾਡਾ ਪੰਜਾਬ ਕਿਸ ਤਰ੍ਹਾਂ ਦਾ ਸੀਗਾ। ਆਪਣਾ ਮਕਸਦ ਸਿਰਫ ਇਹੀ ਹੈ ਕਿ ਸਾਂਝਾ ਬਹਾਲ ਕਰੀਏ ਔਰ ਸਾਂਝਾ ਇਹ ਬਹਾਲ ਕਰਦੇ ਰਵਾਂਗੇ। ਮਿਲਦੇ ਹਾਂ ਕਿਸੇ ਹੋਰ ਥਾਂ, ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰੱਖਾ ਜੀ। ਹਾਂਜੀ, ਤੁਸੀਂ ਕੁਝ ਦੱਸ ਰਹੇ ਸੀ? ਨਹੀਂ ਅੱਛਾ, ਮੈਂ ਕੋਈ ਨਹੀਂ ਦੱਸਿਆ। ਮੈਂ ਕਿਹਾ ਜਿਹੜੀ ਇਧਰ ਹਵਾ ਆਈ ਐਸੀ ਕੁਦਰਤੀ ਕੋਈ ਗੱਲ ਵਾਰੇ ਨਾ ਸ਼ਾਹ ਨੇ ਉਦੋਂ ਹੀ ਆ ਕੇ ਇੱਕ ਦਿਨ ਹਿੰਦ ਪਾਕਿਸਤਾਨ ਦੀ ਵੰਡ ਹੋਣੀ, ਦੁਨੀਆ ਇੱਧਰ ਦੀ ਇੱਧਰ ਜਾਣੀ। ਹਾਂ, ਉਹ ਬਾਰਿਸ਼ ਅੱਲਾਹ ਦੇ ਆਨੇ ਆ ਬੰਦੇ ਕੇ ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ।